ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਡਿਸਕਸ ਕੀਤਾ ਹੈ ਕਿ ਜਿਹੜੀ ਸਿਆਟਲ ਦੀ ਸਿਟੀ ਕਾਉਂਸਲ ਹੈਗੀ ਹੈ, ਉਹਨੇ ਭਾਰਤ ਦੇ ਵਿੱਚ ਜਿਹੜਾ ਇਹ ਨਾਗਰਿਕਤਾ ਕਾਨੂੰਨ ਹੈ CAA, ਇਸ ਦੇ ਖਿਲਾਫ ਤੇ ਭਾਰਤ ਦੇ ਵਿੱਚ ਜਿਹੜੀ ਇਸ ਵਕਤ ਨੀਤੀ ਘੱਟ ਗਿਣਤੀਆਂ ਦੇ ਪ੍ਰਤੀ ਮੋਦੀ ਸਰਕਾਰ ਦੀ ਹੈ, ਉਸ ਨੂੰ ਨਿੰਦਦਿਆਂ ਜਿਹੜਾ ਹੈ ਮਤਾ ਪਾਸ ਕੀਤਾ ਗਿਆ ਸਿਆਟਲ ਦੀ ਸਿਟੀ ਕਾਉਂਸਲ ਵੱਲੋਂ। ਸੋ ਅਮਰੀਕਾ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਸਿਆਟਲ ਦੀ ਸਿਟੀ ਕਾਉਂਸਲ, ਸਿਆਟਲ ਸ਼ਹਿਰ ਉਹ ਪਹਿਲਾ ਸ਼ਹਿਰ ਬਣ ਗਿਆ ਜਿਸ ਨੇ ਇਸ ਨਾਗਰਿਕਤਾ ਕਾਨੂੰਨ ਦੇ ਵਿਰੋਧ ਦੇ ਵਿੱਚ ਮਤਾ ਪਾ ਕੇ ਜਿਹੜਾ ਆਪਣਾ ਵਿਰੋਧ ਹੈ ਉਹ ਦਰਜ ਕਰਾਇਆ। ਪਰ ਇੱਥੇ ਇੱਕ ਇਹ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਇਹ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ, ਇਹਦੇ ਪਿੱਛੇ ਜਿਹੜਾ ਸੰਘਰਸ਼ ਉੱਥੇ ਬੈਠੇ ਐਕਟਿਵਿਸਟਸ ਵੱਲੋਂ ਕੀਤਾ ਗਿਆ ਤੇ ਦੂਜੇ ਪਾਸੇ ਉਹਦਾ ਜਿਹੜਾ ਵਿਰੋਧ ਹੈ ਉਹ ਹਿੰਦੂਤਵੀ ਤਾਕਤਾਂ ਵੱਲੋਂ ਕਿਸ ਲੈਵਲ ਤੇ ਜਾ ਕੇ ਕੀਤਾ ਗਿਆ, ਕਿਵੇਂ ਜਿਹੜਾ ਇਸ CAA ਦੇ ਹੱਕ ਦੇ ਵਿੱਚ ਜਿਹੜੇ ਉੱਥੇ ਲੋਕਲੀ ਜਿਹੜੇ ਹੈਗੇ ਆ ਹਿੰਦੂਤਵੀ ਜਾਂ ਮੋਦੀ ਸਰਕਾਰ ਦੇ ਜਿਹੜੇ ਪੈਰੋਕਾਰ ਹੈਗੇ ਆ ਉੱਥੇ, ਉਹਨਾਂ ਵੱਲੋਂ ਕਿਵੇਂ ਜਿਹੜੀ ਲਾਮਬੰਦੀ ਕੀਤੀ ਗਈ ਹੈ, ਲੌਬੀ ਕੀਤੀ ਗਈ ਹੈ, ਜਿਹੜੀ ਸਾਰੀ ਕਸ਼ਮਕਸ਼ ਸੀ ਜਿਹਦੇ ਬਿਹਾਈਂਡ ਇਹ ਸਾਰੇ ਦੇ ਪਾਰਟ ਜਿਹੜਾ ਇਹ ਚੱਲ ਰਿਹਾ ਸੀ, ਉਹ ਕਿਤੇ ਨਾ ਕਿਤੇ ਇਸ ਸਾਰੇ ਪਾਰਟ ਦੇ ਵਿੱਚ ਅੱਜ ਦਾ ਸਾਡੀ ਇਸ ਗੱਲਬਾਤ ਦਾ ਮਕਸਦ ਇਹੀ ਹੈ ਕਿ ਉਸ ਨੂੰ ਜ਼ਰੂਰ ਸਾਹਮਣੇ ਲਿਆਂਦਾ ਜਾਵੇ, ਕਿਉਂਕਿ ਇਹ ਵੀ ਸਮਝਣਾ ਜ਼ਰੂਰੀ ਹੈ ਕਿਉਂਕਿ ਇੰਟਰਫੀਰੈਂਸ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਵੀ। ਭਾਰਤ ਦੀ ਜਿਹੜੀ ਸਰਕਾਰ ਹੈਗੀ ਹੈ ਜਾਂ ਇੰਡੀਅਨ ਕੌਂਸੂਲੇਟ ਜਿਹੜੇ ਹੈਗੇ ਆ ਇੱਥੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਉਹ ਇੱਥੇ ਦੀ ਲੋਕਲ ਪੋਲੀਟਿਕਸ ਦੇ ਨਾਲ ਤੇ ਜਿਹੜੇ ਲੋਕਲ ਅਫੇਅਰਸ ਹੈਗੇ ਆ ਉਹਨਾਂ ਦੇ ਵਿੱਚ ਕਿਵੇਂ ਉਹ ਇੰਟਰਫੀਰੈਂਸ ਕਰਦੇ ਨੇ। ਭਾਵੇਂ ਉਹ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਦੇ ਨਾਲ ਸੰਬੰਧਿਤ ਸਾਰਾ ਜਿਹੜਾ ਪਾਰਟ ਹੈ ਉਦੋਂ ਅਸੀਂ ਦੇਖਿਆ, ਜਾਂ ਜਸਟਿਨ ਟਰੂਡੋ ਦੀ ਜਦੋਂ ਕੈਬਨਿਟ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਦੀ ਭਾਰਤ ਫੇਰੀ ਦੇ ਦੌਰਾਨ ਵੀ ਅਸੀਂ ਦੇਖਦੇ ਹਾਂ, ਇਹਦੀ ਹਿਸਟਰੀ ਇੱਕ ਬੜੀ ਲੰਬੀ ਚੌੜੀ ਹੈ ਇੰਟਰਫੀਰੈਂਸ ਦੀ। ਸੋ ਉਸ ਨਿਕਤਾ ਨਿਗਾਹ ਤੋਂ ਇਹੀ ਸਾਰਾ ਜਿਹੜਾ ਵਰਤਾਰਾ ਹੈ ਉਹ ਸਿਆਟਲ ਦੇ ਵਿੱਚ ਜਦੋਂ ਇਹ ਮਤਾ CAA ਦੇ ਖਿਲਾਫ ਲਿਆਂਦਾ ਗਿਆ ਸਿਆਟਲ ਦੀ ਸਿਟੀ ਕਾਉਂਸਲ ਦੇ ਸਾਹਮਣੇ, ਉਹ ਵੀ ਜਿਹੜਾ ਵਰਤਾਰਾ ਹੈ ਉਹ ਸਾਰਾ ਪਾਰਟ ਦੇਖਣ ਨੂੰ ਮਿਲਿਆ। ਸੋ ਅੱਜ ਅਸੀਂ ਇਸੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਨਾਲ ਹੀ ਥੋੜ੍ਹੀ ਜਿਹੀ ਜਿਹੜੀ ਐਕਟਿਵਿਸਟ ਉੱਥੋਂ ਸਿਆਟਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਸਤਪਾਲ ਸਿੰਘ ਪੁਰੇਵਾਲ, ਜਿਵੇਂ ਕਿ ਉਹਨਾਂ ਵੱਲੋਂ ਤੇ ਨਾਲ ਜਿਹੜੀਆਂ ਸਿੱਖ ਸੰਗਤਾਂ ਹੈਗੀਆਂ ਨੇ ਤਕਰੀਬਨ 5 ਗੁਰਦੁਆਰਾ ਸਾਹਿਬਾਨਾਂ ਵੱਲੋਂ ਇਸ ਮਤੇ ਦੇ ਹੱਕ ਦੇ ਵਿੱਚ ਸਿਆਟਲ ਸਿਟੀ ਕਾਉਂਸਲ ਨੂੰ ਲਿਖਿਆ ਗਿਆ ਸੀ, ਜਿਨ੍ਹਾਂ ਨੇ CAA ਦਾ ਇਸ ਨਾਗਰਿਕਤਾ ਕਾਨੂੰਨ ਦਾ ਵਿਰੋਧ ਕੀਤਾ ਤੇ ਭਾਰਤ ਦੇ ਵਿੱਚ ਜਿਹੜਾ ਘੱਟ ਗਿਣਤੀਆਂ ਦੇ ਉੱਤੇ ਇਸ ਵਕਤ ਤਸ਼ੱਦਦ ਢਾਹਿਆ ਜਾ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਜਿਹੜੀ ਆਵਾਜ਼ ਹੈ ਉਹ ਉਠਾਈ ਹੈ। ਸੋ ਸਿਆਟਲ ਤੋਂ ਸਤਪਾਲ ਸਿੰਘ ਪੁਰੇਵਾਲ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਪੁਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ TV84 ਉਹਦੇ ਸਾਰੇ ਦਰਸ਼ਕਾਂ ਨੂੰ, ਪ੍ਰਬੰਧਕਾਂ ਨੂੰ, ਸਾਰਿਆਂ ਨੂੰ ਫਤਿਹ ਅਰਜ਼ ਕਰਦਾ, ਆਸ ਕਰਦਾ ਪ੍ਰਬੰਧ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੁਰੇਵਾਲ ਸਾਹਿਬ, ਕੀ ਕਹਿਣਾ ਚਾਹੋਗੇ, ਕੀ ਦੱਸ ਸਕਦੇ ਹੋ? ਜਿਵੇਂ ਮੈਂ ਬਿਹਾਈਂਡ ਦਾ ਸੀਨ ਗੱਲ ਕੀਤੀ ਹੈ ਵੀ ਇਹ ਮਤਾ ਪਾਸ ਹੋ ਚੁੱਕਿਆ ਹੈ, ਪਰ ਇਹਦੇ ਬਿਹਾਈਂਡ ਕੀ ਕੁਝ ਹੋਇਆ ਉਹ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹੂੰਗਾ, ਕਿਉਂਕਿ ਇਹ ਲੋਕਾਂ ਦੇ ਲਈ ਵੀ ਜਾਣਨਾ ਜ਼ਰੂਰੀ ਹੁੰਦਾ ਹੈ, ਸਾਡੇ ਲੋਕਾਂ ਦੇ ਲਈ ਵੀ, ਕਿਉਂਕਿ ਅਸੀਂ ਇੰਟਰਫੀਰੈਂਸ ਦੀ ਗੱਲ ਹਮੇਸ਼ਾ ਕਰਦੇ ਹਾਂ ਵੀ ਕਿਸ ਲੈਵਲ ਤੱਕ ਜਾਂ ਕਿੰਨਾ ਹੱਦ ਕਿਸ ਤਰੀਕੇ ਦੇ ਨਾਲ ਜਿਹੜੀ ਇੰਟਰਫੀਰੈਂਸ ਹੈ ਉਹ ਇੱਥੋਂ ਦੇ ਲੋਕਲ ਮਾਮਲਿਆਂ ਦੇ ਵਿੱਚ ਕੀਤੀ ਜਾਂਦੀ ਹੈ। ਜੀ, ਮੈਂ ਸਾਰਾ ਅੱਖੀਂ ਡਿੱਠਾ ਹਾਲ ਤੁਹਾਨੂੰ ਸੁਣਾਉਣਾ। ਅਸੀਂ ਚਲੋ ਭਾਵੇਂ ਕਾਫੀ ਚੇਤਨ ਸਾਂ, ਕਾਫੀ ਦੇਰ ਜਿੱਦਣ ਤੋਂ ਪਤਾ ਲੱਗਾ ਸੀ ਕਿ ਪਹਿਲੇ ਦਿਨ ਇਹਨਾਂ ਨੇ ਮਤਾ ਪਾਸ ਨਹੀਂ ਹੋਣ ਦਿੱਤਾ, ਕੁਝ ਹਫ਼ਤੇ ਪਹਿਲਾਂ ਇਹ ਆਇਆ ਸੀ ਮਤਾ ਜੀ, ਤੇ ਉਹਦੇ ਚ ਫਿਰ ਸਿਟੀ ਵਾਲਿਆਂ ਨੇ ਆਖਿਆ ਕਿ ਸਾਨੂੰ ਵਿਰੋਧੀ ਧਿਰ ਨੂੰ ਵੀ ਸੁਣਨਾ ਪੈਣਾ, ਤੇ ਉਦੋਂ ਤੋਂ ਫਿਰ ਅਸੀਂ ਵੀ ਐਕਟਿਵ ਹੋਏ ਵੀ ਸਾਨੂੰ ਵੀ ਜ਼ਰੂਰ ਕੁਛ ਨਾ ਕੁਛ ਕਰਨਾ ਚਾਹੀਦਾ। ਤੇ ਜਿੱਥੋਂ ਤੱਕ ਮੀਟਿੰਗ ਦਾ ਸੀ ਸਵਾਲ, ਕੱਲ ਮੈਂ ਪਹਿਲਾਂ ਤੁਹਾਨੂੰ ਉਹ ਦੱਸ ਦਿਆਂ ਕਿ 2 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਸੀ, ਚਲੋ ਹੱਥ ਨਾ ਹੱਥ ਅਸੀਂ ਪ੍ਰੋਗਰਾਮ ਬਣਾਇਆ ਵੀ 1 ਵਜੇ ਦੇ ਕਰੀਬ ਅਸੀਂ ਪਹੁੰਚਾਂਗੇ ਸਿਟੀ ਹਾਲ ਦੇ ਵਿੱਚ।
ਸਿਟੀ ਹਾਲ ਦੇ ਵਿੱਚ, ਚਲੋ 2 ਵਜੇ ਮੀਟਿੰਗ ਸ਼ੁਰੂ ਹੋਣੀ ਹੈ। ਤੇ ਮੈਂ ਬਿਲਕੁਲ ਵੇਸਣਾ ਘਰ ਬੈਠਾ ਹੋਇਆ ਸਾਂ ਤੇ ਜਦ ਨੂੰ ਮੈਨੂੰ ਕਾਲ ਆਉਂਦੀ ਹੈ ਕੋਈ 10 ਵਜੇ ਦੇ ਕਰੀਬ, ਤੇ ਉੱਥੇ ਤਾਂ ਉਹ ਬਹੁਤ ਜ਼ਿਆਦਾ ਤਾਦਾਦ ਵਿੱਚ, ਬਹੁਤ ਜ਼ਿਆਦਾ ਤਾਦਾਦ ਚ ਵੀ ਮਤਲਬ 40 ਦੇ ਕਰੀਬ ਬੰਦੇ, ਪਤਾ ਲੱਗਾ 40-50 ਦੇ ਕਰੀਬ ਬੰਦੇ ਉਹਨਾਂ ਦੇ ਪਹੁੰਚ ਚੁੱਕੇ ਨੇ ਆਲਰੇਡੀ। ਜਿਹੜਾ ਪਹਿਲਾ ਬੰਦਾ ਮੁਸਲਿਮ ਜਥੇਬੰਦੀ ਵੱਲੋਂ ਆਇਆ ਤੇ ਉਹਨੇ ਕਿਤੇ ਆਪਣੇ ਜਿਹੜਾ ਪ੍ਰੈਜ਼ੀਡੈਂਟ ਸੀਗੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਦੀ ਗਾਂ ਮੈਨੂੰ ਕਾਲ ਆਈ ਜੀ। ਪਤਾ ਲੱਗਾ ਮੈਂ ਫਿਰ ਥੋੜੀ ਜਿਹੀ ਕਾਲੀ ਕੀਤੀ, ਮੈਂ ਕਿਹਾ ਮੈਂ ਵੀ ਚੱਲਦਾ, ਛੇਤੀ ਚ ਨਹੀਂ ਹੋ ਸਕਦਾ। ਮੈਂ ਉੱਥੇ ਅੰਦਾਜ਼ਾ ਮੇਰਾ ਕਿ ਮੈਂ 10:30 ਵਜੇ ਦੇ ਕਰੀਬ ਸ਼ਾਇਦ ਮੈਂ ਪਹੁੰਚ ਗਿਆ, ਸਾਨੂੰ ਪੂਰਾ ਟਾਈਮ ਤੇ ਯਾਦ ਨਹੀਂ। ਤੇ ਮੈਂ ਹੈਰਾਨ ਹੋਇਆ ਵੇਖ ਕੇ, ਉਦੋਂ ਨੂੰ 10:30 ਵਜੇ ਦੇ ਕਰੀਬ ਵਿੱਚ ਕਰੀਬ ਦੇ ਕਰੀਬ ਮੇਰੇ ਖਿਆਲ 200 ਬੰਦਾ, ਮੈਂ ਫੇਸਬੁੱਕ ਤੇ ਲਾਈਵ ਵੀ ਵਿਖਾ ਲਿਆ ਉੱਥੇ ਮੈਂ ਪਹੁੰਚ ਕੇ ਜੀ, ਉੱਥੇ ਪਹੁੰਚ ਚੁੱਕਾ ਸੀ। ਉਹਦੇ ਪਿੱਛੇ ਬੜਾ ਇੱਕ ਵੱਡਾ ਕਾਰਨ ਹੈ ਜਿਹੜਾ ਮੈਂ ਮਤਲਬ ਸਮਝਦਾ ਕਿ ਵੇਖੋ ਇਹ ਸਦੀਆਂ ਤੋਂ ਝੂਠ ਵੇਚਣ ਦੇ ਮਾਹਰ ਇਹ ਲੋਕ ਕਿਸ ਢੰਗ ਨਾਲ ਸਿਸਟਮ ਨੂੰ ਮਤਲਬ ਇੱਥੇ ਇਹਨਾਂ ਨੇ ਠੱਗਣ ਜਾਂ ਚੀਟ ਕਰਨ ਦੀ ਕੋਸ਼ਿਸ਼ ਕੀਤੀ ਉਸ ਕਿ ਹੁੰਦਾ ਇਹ ਹੈ ਕਿ ਸਿਟੀ ਦੇ ਵਿੱਚ ਚੇਅਰਸ ਲੱਗੀਆਂ ਹੋਈਆਂ ਨੇ ਤੇ ਬਕਾਇਦਾ ਉੱਥੇ ਕਪੈਸਿਟੀ ਲਿਖੀ ਹੁੰਦੀ ਹੈ ਕਿ ਇੰਨੀ ਬਹਿਣ ਦੀ ਕਪੈਸਿਟੀ ਹੈ ਜੀ। ਇਸ ਗੱਲ ਤੋਂ ਇਹ ਵੀ ਜਾਣੂ ਸਨ। ਇਹਨਾਂ ਨੇ ਵੇਖਿਆ ਵੀ ਸਿਟੀ ਹਾਲ ਸਾਰਾ ਆਪਣੇ ਹੀ ਬੰਦਿਆਂ ਨਾਲ ਭਰ ਦਿਓ, ਪਹਿਲਾਂ ਕਪੈਸਿਟੀ ਪੂਰੀ ਕਰ ਦਿਓ ਕਿ ਵਿਰੋਧੀ ਧਿਰ ਦੀ ਕੋਈ ਵੀ ਜਿਹੜੀ ਹੈ ਸ਼ਖਸੀਅਤ, ਕੋਈ ਵੀ ਆਦਮੀ ਉੱਥੇ ਪਹੁੰਚ ਹੀ ਨਾ ਸਕੇ, ਗੱਲ ਹੀ ਖਤਮ ਕਰ। ਇਸ ਮਤਲਬ ਮੈਨੂੰ ਸ਼ਬਦ ਯੂਜ਼ ਕਰਨ ਨੂੰ ਮੈਂ ਬੜਾ ਔਖਾ ਰੋਕਣਾ ਮੇਰੇ ਕੋਲੋਂ। ਇਹ ਧੋਖੇਬਾਜ਼ੀ ਦਾ ਇਹਨਾਂ ਪ੍ਰੋਗਰਾਮ ਸਵੇਰ ਤੋਂ ਪਹਿਲਾਂ ਹੀ ਬਣਾ ਲਿਆ ਵੀ ਕੁਰਸੀਆਂ ਵੀ ਸਾਰੀਆਂ ਆਪ ਮੰਨ ਲਓ ਉੱਥੇ ਜਾ ਕੇ, ਬੁਲਾਰੇ ਵੀ, ਕਿਉਂਕਿ ਉੱਥੇ ਜਦੋਂ ਤੁਸੀਂ ਅੰਦਰ ਵੜਦੇ ਹੋ ਤੇ ਸਭ ਤੋਂ ਪਹਿਲਾਂ ਨਾਂ ਲਿਖਣਾ ਪੈਂਦਾ ਵੀ ਤੁਹਾਡੇ ਚੋਂ ਬੋਲਣਾ ਹੈ ਕਿਸੇ ਨੇ, ਜਿਹਨੇ ਬੋਲਣਾ ਇੱਥੇ ਆਪਣਾ ਨਾਂ ਲਿਖਿਆ ਜੀ। ਉਹ 100 ਦੇ ਕਰੀਬ ਇਹਨਾਂ ਨੇ ਆਪਣਾ ਨਾਮ ਵੀ ਉੱਥੇ ਲਿਖਤਾ, ਲਿਸਟ ਵੀ ਸਾਰੀ ਫੁੱਲ ਕਰ ਦਿੱਤੀ। ਤੇ ਕੁਰਸੀਆਂ ਜਿਹੜੀਆਂ ਮਤਲਬ ਪਹਿਲੋਂ ਜਿਹੜੇ ਕੋਈ 10-20 ਬੰਦੇ ਆਦਿਵਾਸੀ ਮੂਲ ਨਿਵਾਸੀ ਉੱਥੇ ਪਹੁੰਚੇ ਹੋਏ ਸਨ ਤੇ ਜਾਂ ਮੁਸਲਿਮ ਜਥੇਬੰਦੀਆਂ, ਸਿੱਖਾਂ ਚੋਂ ਤੇ ਇੱਕ ਹੀ ਬੰਦਾ ਉਸ ਵਕਤ ਤੱਕ ਪਹੁੰਚਾ ਸੀ, ਉਹ ਵੀ ਮਤਲਬ ਉਹਨਾਂ ਨਾਲ ਖੜਾ ਸੀ ਜੀ। ਤੇ ਉਹ 8-10 ਬੰਦੇ ਮੁਸ਼ਕਿਲ ਨਾਲ ਮੈਂ ਵੇਖੇ ਜਦੋਂ ਬਾਹਾਂ ਖੜੀਆਂ ਕਰਦੇ ਹਨ ਜਾਂ ਹੈਂਡ ਸਿਗਨਲ ਦਿੰਦੇ ਸਨ ਹਨਾ, ਤੇ ਉਹਨੇ ਕਿ ਮੈਨੂੰ ਮੁਸ਼ਕਿਲ ਨਾਲ ਮਸਾਂ 8-10 ਬੰਦੇ ਦਿਸਦੇ ਹਨ। ਪਿਛਲੇ ਪਾਸੇ ਸਾਰਾ ਸਿਟੀ ਹਾਲ ਇਹਨਾਂ ਨੇ ਪਹਿਲਾਂ ਹੀ ਪਾ ਦਿੱਤਾ ਇਸ ਮਤਲਬ ਮਕਸਦ ਨੂੰ ਮੁੱਖ ਰੱਖ ਕੇ ਕਿ ਸਾਰੇ ਬੁਲਾਰੇ ਹੀ ਸਾਡੇ ਹੋਣਗੇ ਤੇ ਉੱਥੇ ਸਿਟੀ ਹਾਲ ਦੇ ਵਿੱਚ ਬੈਠੇ ਬੰਦੇ ਵੀ ਸਾਰੇ ਸਾਡੇ ਹੋਣਗੇ ਤੇ ਮਤਾ ਕਿਵੇਂ ਸਿਟੀ ਪਾਸ ਕਰ ਦੇਣਗੇ। ਉਹਨਾਂ ਨੂੰ ਇਹ ਨਹੀਂ ਸੀ ਪਤਾ। ਧੋਖਾ ਇੱਥੋਂ ਖਾ ਗਏ ਕਿ ਕੁਝ ਸਿੱਖ ਜਿਹਨਾਂ ਦਾ ਮੈਂ ਜ਼ਿਕਰ ਕਰਾਂਗਾ, ਆਪਣਾ ਜਸਮੀਤ ਸਿੰਘ ਹੋਣੀ, ਸਾਡੇ ਡਾਕਟਰ ਜਸਮੀਤ ਸਿੰਘ ਹੋਣੀ ਜਿਹੜੇ ਖਾਲਸਾ ਮੁਖੀ ਨੇ, ਸਰਦਾਰ ਹੀਰਾ ਸਿੰਘ ਜਿਨ੍ਹਾਂ ਨੇ ਕੈਂਟ ਦੀ ਚੋਣ ਵੀ ਕਈ ਵਾਰੀ ਲੜੀ ਹੈ ਤੇ ਕਈ ਵਾਰੀ 2 ਵਾਰ ਲੜੀ ਹੈ। ਇਸ ਵਾਰੀ ਕਾਫੀ ਵੱਡੀਆਂ ਮਤਲਬ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਵੋਟਾਂ ਪਈਆਂ ਸਨ ਪਿਛਲੀ ਵਾਰੀ ਨਾਲੋਂ, ਕਿਉਂਕਿ ਉਹਨਾਂ ਨੇ ਦਸਤਾਰ ਸਜਾ ਕੇ ਉਹ ਲੜਦੇ ਨੇ, ਸਾਰਾ ਕੁਛ ਬਿਲਕੁਲ ਦਸਤਾਰਧਾਰੀ ਸਿੱਖ ਨੇ, ਅੰਮ੍ਰਿਤਧਾਰੀ ਸਿੱਖ ਨੇ ਜੀ। ਫਿਰ ਵੀ ਐਡੀ ਵੱਡੀਆਂ ਗਿਣਤੀ 'ਚ ਉਹਨਾਂ ਵੋਟਾਂ ਲਈਆਂ ਤੇ ਉਹ ਵੀ ਉੱਥੇ ਮਤਲਬ ਉਹਨਾਂ ਨੇ ਵੀ ਇਹ ਕੋਸ਼ਿਸ਼ਾਂ ਕੀਤੀਆਂ ਤੇ ਈਮੇਲਾਂ ਵਗੈਰਾ ਸਾਰਾ ਕੁਛ ਪਹਿਲੋਂ ਕੀਤਾ ਹੋਇਆ ਸੀ। ਇਹਨਾਂ ਨੂੰ ਇਸ ਗੱਲ ਦਾ ਸ਼ਾਇਦ ਪਤਾ ਹੋਵੇ ਜਾਂ ਨਾ ਪਤਾ ਹੋਵੇ, ਇਹ ਸਮਝਦੇ ਕਿ ਸਾਰਾ ਜਿਹੜਾ ਜੋ ਕੁਛ ਇਹਨਾਂ ਨੇ ਜਿਸ ਢੰਗ ਨਾਲ ਇਹਨਾਂ ਨੇ ਪ੍ਰੋਗਰਾਮ ਬਣਾਇਆ ਉੱਥੋਂ ਇਹ ਬਿਲਕੁਲ ਸਪਸ਼ਟ ਸੀ ਕਿ ਇਹਨਾਂ ਦੇ ਦਿਮਾਗ 'ਚ ਇਹੋ ਹੀ ਆ ਗੱਲ ਕਿ ਸਾਰਾ ਕੁਛ ਮੰਨ ਲਓ ਅੱਗੇ ਜਾ ਕੇ ਤੇ ਸਾਡੇ ਸਾਰੇ ਬੁਲਾਰੇ ਹੋਣਗੇ ਤੇ ਦੂਜਾ ਵਿਰੋਧੀ ਧਿਰ ਨੂੰ ਸੁਣੋਗੇ ਤਾਂ ਫੈਸਲਾ ਕਿਵੇਂ ਲੈਣਗੇ। ਪਰ ਮੈਂ ਇਹ ਸਮਝਣਾ ਕਿ ਇਸ ਵਾਰ ਸਿਟੀ ਕਾਉਂਸਲਰ ਜਿੰਨੇ ਵੀ ਸੀਗੇ ਉਹਨਾਂ ਨੇ ਬੜੀ ਸੂਝ-ਬੂਝ ਨਾਲ ਇਹ ਕੰਮ ਕੀਤਾ ਹੈ, ਕਿਉਂਕਿ ਈਮੇਲਸ ਬਹੁਤ ਗਈਆਂ ਸਨ। ਫੇਸਬੁੱਕ ਤੇ ਜਿੱਥੇ ਉਹਨਾਂ ਨੇ ਮਤੇ ਬਾਰੇ ਕੁਝ ਥੋੜਾ ਜਿਹਾ ਜ਼ਿਕਰ ਕੀਤਾ ਸੀ, ਕਸਾਮਾ ਸਵੰਤ ਜਿਹੜੀ ਆਪਣੀ ਹਿੰਦੁਸਤਾਨ ਦੀ ਵਸਨੀਕ ਹੈ ਜੀ, ਤੇ ਉਹਦੀ ਉਸ ਦੇ ਥੱਲੇ ਇਹਨਾਂ ਨੇ ਬੜੀ ਖੱਪ ਪਾਈ ਹੋਈ ਸੀ। ਤੇ ਅਚਾਨਕ ਮੇਰੇ ਸਾਹਮਣੇ ਮੇਰੇ ਕਿਸੇ ਸੱਜਣ ਮਿੱਤਰ ਨੇ ਦੱਸਿਆ ਵੀ ਆਪਾਂ ਵੇਖੋ ਇੱਥੇ ਜਾ ਕੇ ਪੋਸਟ, ਮੈਂ ਉਹਦੇ ਥੱਲੇ ਫਿਰ ਲਿਖਿਆ ਤਾਂ ਕੁਛ ਨਹੀਂ, ਮੈਂ ਫਿਰ ਲਿੰਕ ਸ਼ੇਅਰ ਕੀਤੀ ਥੱਲੇ ਨਿਊਜ਼ ਜਿਹੜੀਆਂ ਛਪੀਆਂ ਹੋਈਆਂ ਸਨ ਤੇ ਜਿੰਨੀਆਂ ਮੈਨੂੰ ਇੰਗਲਿਸ਼ ਦੀਆਂ ਲੱਭੀਆਂ ਜਿਹੜੀਆਂ ਮੇਰੇ ਧਿਆਨ 'ਚ ਸੀਗੀਆਂ ਵੀ ਆਹ ਨਿਊਜ਼ ਹੀ ਪੜ੍ਹ ਲਓ ਤੁਸੀਂ ਵੀ ਕੀ ਕੁਛ ਹੋਣ ਡਿਆ ਜੀ। ਸੋ ਇਸ ਤੋਂ ਵੀ ਬਹੁਤ ਸਾਰੀ ਜਾਣਕਾਰੀ ਮੈਂ ਖੁਸ਼ ਹਾਂ, ਮਤਲਬ ਇਹ ਸੋਸ਼ਲ ਮੀਡੀਆ ਨੇ ਸਾਡਾ ਬਹੁਤ ਸਾਥ ਇਸ ਵਿਸ਼ੇ ਤੇ। ਉਹਨਾਂ ਨੇ ਬੁਲਾਰਿਆਂ ਦੇ ਨਾਂ ਆਨਲਾਈਨ ਵੀ ਲਏ ਹੋਏ ਸੀ ਜੀ, ਤੁਸੀਂ ਮਤਲਬ ਜੇ ਬੋਲਣਾ ਤਾਂ ਤੁਸੀਂ ਇਸ ਨਾਲ ਸਾਨੂੰ ਦੱਸੋ, ਤੇ ਉਹਨਾਂ ਨੇ ਸਾਡੇ ਬੁਲਾਰਿਆਂ ਨੇ ਈਮੇਲ ਉਹਨਾਂ ਨੂੰ ਘੱਲੇ ਹੋਏ ਸਨ, ਤੁਸੀਂ ਬੋਲ ਸਕਦੇ ਹੋ। ਹੁਣ ਇਹ ਸਮਝਦੇ ਨੇ ਕਿ ਜਿਹੜੀ ਲਿਸਟ ਹੈ ਜਿੱਥੋਂ ਇਹਨਾਂ ਨੇ ਖੱਪ ਵੀ ਪਾਈ ਫਿਰ ਬਹੁਤ ਜ਼ਿਆਦਾ, ਜਦੋਂ ਗੱਲਬਾਤ ਇਹਨਾਂ ਦੀ ਸੁਣਨੀ ਸ਼ੁਰੂ ਹੋਈ ਤੇ ਹਾਲਾਂਕਿ ਜਿਹੜੀ ਪ੍ਰਧਾਨਗੀ ਕਰ ਰਹੀ ਸੀ ਕਾਉਂਸਲਰ, ਉਹਨੇ ਇਹ ਅਪੀਲ ਵੀ ਕੀਤੀ ਕਿ ਦੇਖੋ ਸਾਡੇ ਕੋਲ 3 ਧੜੇ ਹੋਰ ਨੇ, 3 ਗਰੁੱਪ ਹੋਰ ਨੇ ਤੇ ਉਹਨਾਂ ਨੇ ਵੀ ਗੱਲਬਾਤ ਕਰਨੀ ਹੈ, ਤੁਹਾਡੇ ਕਾਫੀ ਬੁਲਾਰੇ ਬੋਲ ਰਹੇ। ਪਰ ਇਹਨਾਂ ਨੇ ਮਤਲਬ ਦਵਾਈ ਪਾਤੀ, ਮੈਂ ਉਹ ਕਲਿੱਪ ਵੀ ਬਣਾਈ, ਚਲੋ ਏਡੀ ਵਧੀਆ ਨਹੀਂ ਮੇਰੇ ਕੋਲ ਬਣ ਸਕੀ ਉਹ ਜੀ। ਇਹਨਾਂ ਨੇ ਪੂਰੀ ਖੱਪ ਉੱਥੇ ਪਾਈ, ਨੋ ਫਸਟ ਕਮ ਫਸਟ ਸਰਵ, ਫਸਟ ਕਮ ਫਸਟ ਸਰਵ, ਪੂਰੀ ਦਵਾਈ ਪਾਈ ਜੀ ਇਹਨਾਂ ਨੇ। ਉਦੋਂ ਤੇ ਇਹਨਾਂ ਨੂੰ ਤੇ ਉਹਨਾਂ ਨੇ ਆਖਿਆ ਵੀ ਆਹ 2 ਬੰਦੇ ਸਿਕਿਉਰਿਟੀ ਵਾਲੇ ਨੇ, ਇਹਨਾਂ ਨੂੰ ਫੜ ਕੇ ਉਹਨਾਂ ਨੂੰ ਆਖਿਆ ਵੀ ਇਹਨਾਂ ਨੂੰ ਬਾਹਰ ਕੱਢ। ਉਹ ਵੀ ਇਹਨਾਂ ਨੇ ਬੇਇੱਜ਼ਤੀ ਵੀ ਕਰਾਈ ਉੱਥੇ ਇਸ ਵਿਸ਼ੇ ਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢਿਆ।
ਪਰ ਇਹਨਾਂ ਨੇ ਖੱਪ ਆਪਣੀ ਜਿਹੜੀ ਲਗਾਤਾਰ ਉੱਥੇ ਜਾਰੀ ਰੱਖੀ, ਉਹਨਾਂ ਨੂੰ ਬੋਲਣ ਦੇ ਹਾਰ ਕੇ ਉਹਨਾਂ ਨੂੰ 5 ਮਿੰਟ ਉਹ ਜਿਹੜਾ ਉੱਥੋਂ ਮੁਅੱਤਲ ਕਰਨੀ ਪਈ, ਰਿਸੈਸ ਕਹਿ ਕੇ ਕਾਰਵਾਈ ਪਈ, ਇਹ ਨਹੀਂ ਗੱਲ ਬਣਦੀ, ਇੰਨੀ ਜ਼ਿਆਦਾ ਇਹਨਾਂ ਖੱਪ ਪਈ, ਬੋਲਣ ਹੀ ਨਹੀਂ ਦੇਣਾ ਕਿਸੇ ਨੂੰ। ਸਭ ਤੋਂ ਸਟਾਰਟ ਵਿੱਚ ਹੀ ਵੇਖੋ, ਮੈਂ ਤੁਹਾਨੂੰ ਦੱਸਾਂ, ਸਟਾਰਟ ਵਿੱਚ ਸਭ ਤੋਂ ਪਹਿਲਾਂ ਬੀਬੀ ਜਿਹੜੀ ਕਿ ਵਰਿਸ਼ਾ ਖਾਨ ਹੈ, ਰੈਡਮੰਡ ਤੋਂ ਉਹ ਸਿਟੀ ਕਾਉਂਸਲਰ ਬਣੀ ਹੋਈ ਹੈ ਜੀ। ਤੇ ਜਦੋਂ ਬੋਲਣ ਹੀ ਲੱਗੀ ਨਾ, ਤੇ ਇਹਨਾਂ ਦਾ ਜਿਹੜਾ ਗੈਂਗ ਹੈ ਉਹ ਆਪਣੇ ਸਾਈਨ ਉਹਦੇ ਕੋਲ ਲੈ ਕੇ ਵੀ ਜਦੋਂ ਕੋਲ ਖੜਾਂਗੇ ਜਾਂ ਕੁਝ ਮਤਲਬ ਕਰਾਂਗੇ, ਥੱਲੇ ਪੈਰ ਪੂਰ ਮਾਰਾਂਗੇ ਜਾਂ ਕੁਛ ਕਰੇ, ਦਿਮਾਗ 'ਚ ਹੋ ਸਕਦਾ ਕਿ ਇਹਨੂੰ ਚੁਫੇਰਿਓਂ ਘੇਰ ਲਓ, ਇਹਨੂੰ ਬੋਲ ਕਰਾਂਗੇ, ਬੋਲ ਨਾ ਸਕੇ। ਤੇ ਉਹ ਇਸ ਵਿਸ਼ੇ ਨਾਲੇ ਮਤਲਬ ਜੇ ਸਾਈਨ ਸਾਡੇ ਦਿਸਣ ਉੱਥੇ ਇਹਦੇ ਦੁਆਲੇ, ਉਹ ਫਿਰ ਉਹਨਾਂ ਨੋਟ ਕਰ ਲਿਆ ਉਸੇ ਵੇਲੇ, ਜਿਹੜੀ ਮਤਲਬ ਪ੍ਰਧਾਨਗੀ ਕਰ ਰਹੀ ਸੀ, ਜਿਹੜੀ ਅਨਾਉਂਸ ਕਰ ਰਹੀ ਸੀ ਸਿਟੀ ਕਾਉਂਸਲਰ, ਉਹਨੇ ਇਹਨਾਂ ਨੂੰ ਆਖਿਆ ਵੀ ਨਹੀਂ ਪਿਛਾ ਹੋ, ਇੱਥੋਂ ਉਹਨੂੰ ਬੋਲਣ ਦਿਓ। ਤੇ ਜਿਹੜਾ ਉਸ ਤੋਂ ਬਾਅਦ ਹੈ ਉਹ ਲੱਗੇ ਤੇ ਕੋਈ ਨਹੀਂ, ਕਿਸੇ ਲਾਗੇ ਨਹੀਂ ਖੜਨਾ, ਇਹਦੇ ਦੀ ਬੇਇੱਜ਼ਤੀ ਇਹਨਾਂ ਦੀ ਸਟਾਰਟਿੰਗ 'ਚ ਵੀ। ਮਤਲਬ ਇਸ ਪ੍ਰਭਾਵ ਨਾਲ ਬਿਲਕੁਲ ਉਹੀ ਜਿੱਦਾਂ ਉਹ ਸੰਬੰਧ ਪਾਤਰਾ ਕਰਦਾ ਇਹਨਾਂ ਦੇ ਉੱਥੇ ਨਾਲ ਗੈਂਗਸਟਰ ਖੜੇ ਹੁੰਦੇ ਨੇ, ਹਨਾ, ਹੈ ਕੀ ਕਰ ਲਓ ਹਰ ਕੰਮ ਨੂੰ, ਇਹ ਸੀ ਇਹਨਾਂ ਦਾ ਉਪਰਾਲਾ। ਜਿਸ ਢੰਗ ਨਾਲ ਇਹਨਾਂ ਮਤਲਬ ਉੱਥੇ ਹੂਟਿੰਗ ਕੀਤੀ ਹੈ, ਜਿੰਨੀ ਇਹਨਾਂ ਨੇ ਖੱਪ ਪਾਈ ਹੈ ਉੱਥੇ। ਪਰ ਇੱਕ ਗੱਲ ਜ਼ਰੂਰ ਹੈ, ਮਤਲਬ ਮੈਂ ਇਸ ਗੱਲ ਦੀ ਸਿਫਤ ਕਰਦਾ ਕਿ ਮਤਲਬ ਆਰਗੇਨਾਈਜ਼ ਇਹਨਾਂ ਨੇ, ਦੇਖੋ ਤੁਸੀਂ ਕਿਸ ਢੰਗ ਨਾਲ ਆਪਣੇ ਆਪ ਨੂੰ ਕੀਤਾ ਹੈ। ਅਸੀਂ ਬਹੁਤ ਪਿੱਛੇ ਰਹਿ ਜਾਂਦੇ ਇੱਥੇ ਗਏ, ਸਾਡੇ ਜਿੰਨੇ ਬੰਦੇ ਗਏ, ਕਿਉਂਕਿ ਸਿਟੀ ਹਾਲ ਜਦੋਂ ਵੇਖਿਆ ਕਿ ਉੱਪਰ ਕਪੈਸਿਟੀ ਪੂਰੀ ਹੋ ਗਈ, ਜਿਹੜੀ ਮੈਕਸੀਮਮ ਕਪੈਸਿਟੀ ਸੀਗੀ ਬਹਿਣ ਦੀ ਉਹ ਪੂਰੀ ਹੋ ਗਈ, ਉਹਨਾਂ ਨੇ ਥੱਲੇ ਹਾਲ ਖੋਲ ਦਿੱਤਾ ਵੀ ਚਲੋ ਬਾਕੀ ਜਿਹੜੇ ਮਗਰ ਆਏ ਨੇ ਬੰਦੇ ਥੱਲੇ, ਉੱਥੇ ਉਹਨਾਂ ਟੀਵੀ ਸਕਰੀਨ ਲਾਤੀ ਕਿ ਤੁਸੀਂ ਇੱਥੇ ਬੈਠੇ ਵੇਖੀ ਜਾਓ, ਤੇ ਜਦੋਂ ਤੁਹਾਡੀ ਵਾਰੀ ਆਏਗੀ ਤੁਹਾਨੂੰ ਇੱਥੋਂ ਬੁਲਾਇਆ ਜਾਏਗਾ। ਸਾਡੇ ਇੱਕ ਦੋ ਬੁਲਾਰੇ ਸਰਦਾਰ ਹੀਰਾ ਸਿੰਘ ਉਹਨਾਂ ਨੇ ਵੀ ਆਪਣਾ ਨਾਲ ਲਿਖਾਇਆ ਹੋਇਆ ਸੀ ਬੋਲਣ ਵਜੋਂ, ਤੇ ਪੁਆਇੰਟਸ ਵੀ ਉਹਨਾਂ ਲਿਖੇ ਹੋਏ ਸਨ, ਤੇ ਉਹਨਾਂ ਨੇ ਵੈਸੇ ਉਹ ਈਮੇਲ ਵੀ ਕਰਤੇ ਹੋਏ ਸਨ ਕਿ ਮੈਂ ਇਸ ਪੁਆਇੰਟ ਤੇ ਆਹ ਗੱਲ ਮੈਂ ਕਹਿਣੀ ਹੈ। ਉਹ ਮਤਲਬ ਉਹ ਬਹੁਤ ਸਾਰਥਕ ਸਾਬਤ ਹੋਈ ਉੱਥੇ। ਤੇ ਇਹਨਾਂ ਨੇ ਮਤਲਬ ਜਦੋਂ ਉਹ ਹੇਠਾਂ ਮਤਲਬ ਸਾਨੂੰ ਸੁਣਦੇ ਹੀ ਜਦੋਂ ਬੋਲਦੇ ਸਨ ਹੇਠਾਂ, ਉਹਨਾਂ ਦੀ ਆਵਾਜ਼ ਵੀ ਸਾਨੂੰ ਲਗਾਤਾਰ ਆਉਂਦੀ ਰਹੀ ਹੈ, ਮਾੜੀ ਮੋਟੀ ਤਾੜੀਆਂ ਦੀ ਜੋ ਵੀ ਉਹ ਕਰਦੇ ਸਨ ਥੱਲੇ, ਹਨਾ। ਪਰ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਇਹਨਾਂ ਲੋਕਾਂ ਨੇ ਉੱਥੇ। ਉਹਦੇ ਤੋਂ ਇੱਕ ਗੱਲ ਜ਼ਰੂਰ ਥੋੜੀ ਜਿਹੀ ਫਾਇਦੇਮੰਦੀ ਵੀ ਹੋਈ। ਇੱਕ ਸਿਟੀ ਕਾਉਂਸਲਰ ਜਿਹੜਾ ਕਿ ਪੂਰਨ ਰੂਪ ਵਿੱਚ ਹੀ ਗੋਰਾ ਸੀ, ਉਹਨੇ ਥੋੜੀ ਬਹੁਤੀ ਅਮੈਂਡਮੈਂਟ ਦੀ ਗੱਲ ਵੀ ਕੀਤੀ। ਫਿਰ ਮੇਰੇ ਖਿਆਲ ਨੇ ਆਖਿਆ ਵੀ ਨਹੀਂ, ਇਹ ਜਿਹੜਾ ਤੁਹਾਡਾ ਬਿਹੇਵੀਅਰ ਹੈ ਨਾ, ਇਹ ਦੱਸਦਾ ਕਿ ਨਹੀਂ ਇਹ ਕੋਈ ਅਮੈਂਡਮੈਂਟ ਨੂੰ ਪਾਸ ਹੀ ਕਰਨਾ। ਤੇ ਬਹੁਤ ਮਤਲਬ ਪਾਸ ਹੋਣ ਤੇ ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ ਜਦੋਂ ਮਤਾ ਉਹਨਾਂ ਨੇ ਬਿਲਕੁਲ ਸਰਬਸੰਮਤੀ ਨਾਲ ਪਾਇਆ, ਇੱਕ ਵੀ ਬੰਦੇ ਨੇ ਵਿਰੋਧਤਾ ਨਹੀਂ ਕੀਤੀ ਉੱਥੇ ਜਿਹੜੇ ਸਿਟੀ ਕਾਉਂਸਲਰ ਬੈਠੇ ਹਨ। ਫਿਰ ਇਹਨਾਂ ਨੂੰ ਭਾਈਦਿਆਂ ਨੂੰ ਉੱਥੋਂ ਰਾਹ ਨਹੀਂ ਲੱਭਾ, ਤੇ ਇਹ ਸੀ ਇਹਦਾ ਐਂਡ। ਪਰ ਸ਼ੁਰੂਆਤੀ ਦੌਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਵੇਰ ਦੇ 6 ਵਜੇ ਦੇ ਮਤਲਬ 6-6:30 ਵਜੇ ਇਹ ਉੱਥੇ ਪਹੁੰਚ ਗਏ ਹਨ। ਮੇਰੇ ਨਾਲ ਵੀ ਥੋੜੀ ਗੱਲਬਾਤ ਇਹਨਾਂ ਦੇ ਉਸ ਵਿਸ਼ੇ ਤੇ ਹੋਈ। ਮੈਂ ਕਿਹਾ ਵੀ ਤੁਹਾਨੂੰ ਜਦੋਂ ਤੁਸੀਂ ਬੋਲਦੇ ਹੋ, ਤੁਸੀਂ ਸੁਣਦੇ ਹੋ, ਕੋਈ ਬੰਦਾ ਵਿਰੋਧੀ ਬੋਲਿਆ ਤੁਹਾਡੇ ਖਿਲਾਫ ਕੋਈ ਨਹੀਂ ਉੱਥੇ ਬੋਲਦਾ, ਹਨਾ। ਹਾਲਾਂਕਿ ਕਮਰੇ 'ਚ ਖੜਾ ਹਾਂ ਤੇ ਉਹਨਾਂ ਜਦੋਂ ਇੱਕ ਵੀ ਬੰਦਾ ਨਹੀਂ ਬੋਲਿਆ ਵੀ ਤੁਸੀਂ ਮਤਲਬ ਹਿੰਮਤ ਵਿਖਾ ਲਓ, ਵਿਰੋਧੀ ਧਿਰ ਜੇ ਕੋਈ ਥੋੜਾ ਬਹੁਤਾ ਬੋਲਦਾ ਉਹਨੂੰ ਬੋਲਣ ਤਾਂ ਦਿਓ ਘੱਟੋ ਘੱਟ। ਪਰ ਇਹਨਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਨਾ ਵੀ ਉਹ ਬੀਬੀਆਂ ਵੀ ਇਹਨਾਂ ਦੀ ਹੈਰਾਨ ਹੋ ਗਏ। ਤੁਸੀਂ ਉਹ ਵੀਡੀਓ ਉਹਨਾਂ ਤੇ ਨਹੀਂ ਬਣਾਈ, ਸ਼ਾਇਦ ਉਹਦੇ ਵਿੱਚ ਹੋਵੇ ਵੀ ਥੋੜੀ ਕਲਿੱਪ ਮੇਰੇ ਕੋਲ ਹੈਗੀ ਆ। ਬੀਬੀਆਂ ਨੇ ਵੀ ਇਹਨਾਂ ਦੇ ਅਗਾਂਹ ਹੋ ਕੇ ਨਾਰੇ ਤੇ ਫਸਟ ਕਮ ਫਸਟ ਸਰਵ ਬਹੁਤ ਇੰਨੇ ਖੱਪ ਉੱਥੇ ਪਾਈ ਹੈ ਤੇ ਮਤਾ ਪਾਸ ਹੋ ਗਿਆ ਜੀ। ਬੜੀ ਵੱਡੀ ਇਹ ਮੈਂ ਸਮਝਦਾ ਕਿ ਇਸ ਵਾਰੀ ਜਦੋਂ ਮਤੇ ਨੂੰ ਖਾਸ ਤੌਰ ਤੇ ਜਿਹੜਾ ਸਿੱਖ ਸੰਸਥਾਵਾਂ ਵੱਲੋਂ ਜਾਂ ਸਿੱਖ ਧਰਮ ਵੱਲੋਂ ਕਹਿ ਲਓ ਜਾਂ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਵੱਲੋਂ, ਹਾਂਜੀ, ਪੰਥਕ ਜਥੇਬੰਦੀਆਂ ਵੱਲੋਂ ਜੀ, ਇਹ ਇਸ ਚੀਜ਼ ਨੂੰ ਬਹੁਤ ਸੱਚੇ ਢੰਗ ਨਾਲ ਡਾਕਟਰ ਜਸਮੀਤ ਸਿੰਘ ਉਹਨਾਂ ਨੇ ਤੇ ਸਰਦਾਰ ਹੀਰਾ ਸਿੰਘ ਉਹਨਾਂ ਨੇ ਸਵਾਰਿਆ ਹੋਇਆ ਸੀ, ਲਿਖ ਕੇ ਸਾਰਾ ਰਿਟਨ ਲੈਟਰ ਭੇਜਿਆ ਹੋਇਆ ਸੀ। ਉਹਨੇ ਕਾਫੀ ਮਦਦ ਕੀਤੀ ਹੈ। ਈਮੇਲਸ ਦਾ ਉਹਨੇ ਬਕਾਇਦਾ ਸਿਟੀ ਕਾਉਂਸਲ ਜਿਹੜੀ ਮਤਲਬ ਪ੍ਰਧਾਨਗੀ ਕਰ ਰਹੀ ਸੀ ਉਹਨੇ ਜ਼ਿਕਰ ਕੀਤਾ ਇਸ ਗੱਲ ਦਾ, ਜਦੋਂ ਉਹਨੇ ਅਪੀਲ ਕੀਤੀ ਇਹਨਾਂ ਨੂੰ ਕਿ ਦੇਖੋ ਸਾਡੇ ਕੋਲ 3 ਸੰਸਥਾਵਾਂ ਹੋਰ ਵੀ ਨੇ। ਉਹਨਾਂ ਨੂੰ ਵੀ ਦੱਸਦਾ ਸੀ ਕਿ ਇੱਕ ਸਿੱਖ ਜਥੇਬੰਦੀਆਂ ਵੱਲੋਂ ਵੀ ਬੁਲਾਰੇ ਆਏ ਹੋਏ ਨੇ, ਮੂਲ ਨਿਵਾਸੀਆਂ ਵੱਲੋਂ ਵੀ ਆਏ ਹੋਏ ਨੇ, ਤੇ ਮੁਸਲਮਾਨ ਵੱਲੋਂ ਵੀ ਆਏ, ਮੁਸਲਮਾਨ ਭਾਈਚਾਰੇ ਵੱਲੋਂ ਵੀ ਆਏ ਹੋਏ ਨੇ, ਤੇ ਉਹਨਾਂ ਨੂੰ ਵੀ ਟਾਈਮ ਦੇਣਾ। ਪਰ ਇਹਨਾਂ ਨੇ ਜ਼ਿੱਦ ਕੀਤੀ ਬਹੁਤ ਜ਼ਿਆਦਾ ਉੱਥੇ ਕਿ ਨਹੀਂ ਟਾਈਮ ਹੀ ਨਹੀਂ ਦੇਣਾ, ਫਸਟ ਕਮ ਫਸਟ ਸਰਵ। ਇਹਨਾਂ ਨੇ ਕਰਕੇ ਉਹਨਾਂ ਫਿਰ ਮੁਲਤਵੀ ਕਰਕੇ, ਮੁਲਤਵੀ ਤੋਂ ਬਾਅਦ ਜਦੋਂ ਦੁਬਾਰਾ ਉਹਨਾਂ ਨੇ ਸ਼ੁਰੂ ਕੀਤੀ ਉਦੋਂ ਮੇਰੇ ਕੋਲ ਥੋੜੇ ਜਿਹੇ ਬੁਲਾਰੇ ਉਹਨਾਂ ਨੇ 1-1 ਮਿੰਟ ਦਾ ਸਮਾਂ ਦੇ ਕੇ ਉਹਨਾਂ ਵੇਖਿਆ ਕਿ ਨਹੀਂ, ਕਿਉਂਕਿ ਜਦੋਂ ਇਹ ਬੋਲਦੇ ਸਨ ਇਹ ਗੱਲ ਕਾਨੂੰਨ ਦੀ ਘੱਟ ਤੇ ਜ਼ਿਆਦਾ ਜ਼ੋਰ ਇਹਨਾਂ ਨੇ ਪਾਕਿਸਤਾਨ ਨੂੰ ਬਦਨਾਮ ਕਰਦੇ ਲਾਇਆ। ਜੋ ਤੁਸੀਂ ਸਾਰੀਆਂ ਵੀਡੀਓਜ਼ ਨੂੰ ਸੁਣੋ ਨਾ ਇਹਨਾਂ ਦੀ ਨੂੰ ਜੀ, ਇਹਨਾਂ ਨੇ ਮਤਲਬ ਹਰ ਦੋਸ਼ ਜਿਹੜਾ ਨਾ ਮਤਲਬ ਵੱਧ ਤੋਂ ਵੱਧ ਯਤਨ ਇਹਨਾਂ ਨੇ ਕੀਤਾ ਜੀ। ਪਾਕਿਸਤਾਨ ਦੇ ਵਿੱਚ ਇੰਨੇ % ਪਹਿਲਾਂ ਮਿਨੋਰਿਟੀ ਸੀ, ਹੁਣ ਇੰਨੇ % ਰਹਿ ਗਈ ਹੈ। ਤੁਸੀਂ ਮਤਲਬ ਇੱਥੇ ਦਾ ਜਿਹੜਾ ਹੁਣ ਸਿਸਟਮ ਹੈ ਇਹ ਸਮਝਿਆ ਕਿ ਜਿਸ ਪੁਆਇੰਟ ਤੇ ਗੱਲ ਹੋ ਰਹੀ ਹੈ ਉਹਦੇ ਬਾਰੇ ਗੱਲ ਕਰ, ਦੂਜੀ ਤੇ ਗੱਲ ਹੀ ਨਹੀਂ ਕਰ ਦਿੰਦੇ। ਪਰ ਇਹਨਾਂ ਨੇ ਜਿਹੜਾ ਇਹਨਾਂ ਦਾ ਧੰਦਾ ਪਿੱਛੇ ਵੀ ਕੋਈ ਵਿਸ਼ਰਾ ਕਰ ਲਓ, ਗੱਲ ਪਾਕਿਸਤਾਨ ਨੂੰ ਬਦਨਾਮ ਕਰਨ ਤੇ ਲਾ ਦਿਓ ਜੀ ਸਾਰਾ, ਹਨਾ। ਤੇ ਇਹੋ ਇਹਨਾਂ ਨੇ ਯਤਨ ਉੱਥੇ ਅਪਣਾਇਆ ਜਿਹਦੇ 'ਚ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਤੇ ਮੈਂ ਕਹਿ ਸਕਦਾ ਵੀ ਸਾਨੂੰ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਪਹਿਲੀ ਵਾਰ ਮਤਲਬ ਇੱਕ ਆਰਗੇਨਾਈਜ਼ ਢੰਗ ਨਾਲ ਸਿੱਖ ਸੰਸਥਾਵਾਂ ਨੇ ਵੀ ਐਤਕਾਂ ਬਹੁਤ ਸੋਹਣਾ ਰੋਲ ਮਤਲਬ ਪਲੇ ਕੀਤਾ ਹੈ।
ਤੇ ਭਾਵੇਂ ਸਾਡੇ ਆਪਸੀ ਵਿਰੋਧ ਨੇ ਕੁਝ ਗੁਰਦੁਆਰਿਆਂ ਵਿੱਚ ਤੇ ਚੱਲਦੇ ਰਹਿੰਦੇ ਨੇ, ਲਗਾਤਾਰ ਇਹ ਚੱਲਦੇ ਹੀ ਰਹਿਣੇ ਨੇ। ਜੀ ਪਰ ਇਸ ਮਸਲੇ ਤੇ ਆਣ ਕੇ ਮੈਂ ਸਰਦਾਰ ਹਰਸ਼ਿੰਦਰ ਸਿੰਘ ਜਿਹੜੇ ਗੁਰਦੁਆਰਾ ਸੱਚਾ ਮਾਰਗ ਵਾਲੇ ਨੇ, ਉਹਨਾਂ ਕੋਲ ਆਪ ਵੀ ਕਿਹਾ ਤੇ ਉਹਨਾਂ ਨੇ ਕਹਿੰਦੇ ਵੀ ਮੈਂ ਤਾਂ ਤੁਹਾਡੇ ਤੋਂ ਪਹਿਲਾਂ ਵੀ ਵੈਸੇ ਹਾਂ ਕਰ ਦਿੱਤੀ ਹੋਈ ਹੈ, ਮੈਂ ਕਰਾਂਗਾ ਸਾਈਨ, ਉੱਤੇ ਕੋਈ ਰੌਲਾ ਨਹੀਂ। ਸਾਡੀ ਸੰਗਤ ਨੂੰ ਵੀ ਸਾਡੀ ਨਾਲ ਹੈ, ਸਾਡੇ ਉਹਨਾਂ ਅਨਾਉਂਸਮੈਂਟ ਵੀ ਕੀਤੀ ਉੱਥੇ। ਤੇ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ ਰੈਂਟ ਵਾਲੇ ਜਿਹੜੇ ਨੇ, ਉਹਨਾਂ ਨੇ ਵੀ ਬਹੁਤ ਸੋਹਣਾ ਸਾਥ ਦਿੱਤਾ ਹੈ। ਮੈਂ ਧੰਨਵਾਦੀ ਹਾਂ ਉਹਨਾਂ ਸਾਰਿਆਂ ਦਾ। ਮੈਂ ਫੇਸਬੁੱਕ ਤੇ ਵੀ ਉਹਨਾਂ ਦਾ ਧੰਨਵਾਦ ਕੀਤਾ ਕਿ ਚਲੋ ਜੋ ਵੀ ਵਿਰੋਧ ਮਾੜੀ ਮੋਟੀ ਆਪਣੀ ਚੱਲਦੀ ਹੈ, ਪਰ ਜਿੱਥੇ ਮਸਲਾ ਪੰਥ ਦਾ, ਕੌਮ ਦਾ, ਜਿੱਥੇ ਸਾਡੇ ਸਾਂਝੇ ਮਸਲੇ ਨੂੰ ਉੱਥੇ ਤੁਸੀਂ ਸਾਥ ਦਿੱਤਾ ਹੈ, ਤੁਹਾਡੇ ਧੰਨਵਾਦੀ ਹਾਂ ਜੀ। ਖੁਸ਼ੀ ਹੋਈ ਇਸ ਗੱਲ ਦੀ। ਤੇ ਮੈਂ ਸਮਝਾਂਗਾ ਕਿ ਗਾਂ ਤੋਂ ਵੀ ਜਿਹੜੇ ਇਦਾਂ ਦੇ ਮਸਲੇ ਪੰਥਕ ਆਉਂਦੇ ਨੇ, ਉਹਦੇ ਤੇ ਉਹ ਆਪਣਾ ਬਣਦਾ ਰੋਲ ਨਿਭਾਉਣ। ਤੇ ਗੁਰਦੁਆਰਾ ਬੌਥਲ ਦਾ ਪਿੱਛੇ ਦੇ ਜਿਹੜਾ ਹੈਗਾ ਸਿੱਖ ਸੈਂਟਰ ਸਿਆਟਲ ਬੌਥਲ ਚ ਹੈ, ਪਿੱਛੇ ਜੇ ਉਹਨਾਂ ਨੇ ਇੱਕ ਮਤਲਬ ਇਹਨਾਂ ਨੂੰ ਭਾਰਤੀ ਏਜੰਸੀਆਂ ਜਿਹੜੀਆਂ ਨੇ ਇੱਥੇ ਹੈਗੇ ਨੇ, ਕੌਂਸਲ ਵਗੈਰਾ, ਨੂੰ ਸੱਦਿਆ ਸੀ। ਪਰ ਇਸ ਵਾਰ ਉਹਨਾਂ ਨੂੰ ਸਮਝ ਆ ਗਈ ਕੁਝ ਬੰਦੇ, ਕਿਉਂਕਿ ਉਹਨਾਂ ਨੇ ਇੱਕ ਸੰਸਥਾ, ਮੈਨੂੰ ਪਤਾ ਲੱਗਾ ਕੋਈ ਸੋਚ ਨਾਂ ਦੀ ਸ਼ਾਇਦ ਉਹਨਾਂ ਨੇ ਬਣਾਈ ਹੋਈ ਏਦਾਂ ਦੀ ਸੰਸਥਾ, ਜਿਹਦੇ ਵਿੱਚ ਕਾਫੀ ਇਹ ਕਰ ਚੁੱਕੇ ਨੇ ਇਹ RSS ਵਾਲੇ, ਜਾਂ ਕਹਿ ਲਓ ਇਹ ਜਥੇਬੰਦੀਆਂ। ਉਹਨਾਂ ਨੇ ਫਿਰ ਉਹ ਅੜਿੱਕਾ ਜਿਹਾ ਥੋੜਾ ਬਹੁਤਾ ਪਾਇਆ, ਪਰ ਉਹਨਾਂ ਨੇ ਸਟੈਂਡ ਬਹੁਤ ਸੋਹਣਾ ਲਿਆ। ਉਹਨਾਂ ਨੇ ਸਾਈਨ ਵੀ ਕੀਤੇ, ਉਹਨਾਂ ਨੇ ਇੱਕ ਈਮੇਲ ਵੀ ਤਿਆਰ ਕੀਤੀ ਸੀ ਬੜੇ ਸੁਚੱਜੇ ਢੰਗ ਨਾਲ ਕਿ ਉਹ ਤੁਸੀਂ ਸਿਟੀ ਨੂੰ ਘੱਲੋ। ਉਹ ਵੀ ਅਸੀਂ ਘੱਲੀਆਂ ਜਿਹਨੂੰ ਪਤਾ ਲੱਗਾ। ਭਾਵੇਂ ਕਿ ਕੁਛ ਮੈਂ ਇਹ ਵੀ ਸਮਝਣਾ ਸਾਡੇ ਬੰਦੇ ਕੁਛ ਜ਼ਿਆਦਾ ਜਿਹੜੇ ਪੰਜਾਬੀ ਨੇ ਜ਼ਿਆਦਾ ਮਤਲਬ ਅਨਪੜ੍ਹ ਵੀ ਨਹੀਂ, ਇੰਗਲਿਸ਼ ਨਾ ਆਉਣ ਦਾ ਕਾਰਨ ਵੀ ਮੁੱਖ ਹੈਗਾ। ਚਲੋ ਲਾਲਚ ਤਾਂ ਕਹਿ ਹੀ ਸਕਦਾ ਕਿ ਸਾਡੀ ਸੋਚ ਤੇ ਭਾਰੂ ਆ ਵੀ ਚਲੋ ਕੰਮ ਕਰਦੇ ਆ, ਇਹ ਗੱਲ ਤਾਂ ਹੈਗੀ ਹੈ। ਪਰ ਇੱਕ ਆਹ ਵੀ ਕਾਰਨ ਇੱਕ ਬਣਦਾ ਕਿ ਜਿਹੜੀ ਅਨਪੜ੍ਹਤਾ ਜਿਹੀ ਹੈ ਨਾ, ਮੈਂ ਸਮਝਿਆ ਕਿ ਅਨਪੜ੍ਹਤਾ ਕਰਕੇ ਵੀ ਨਹੀਂ ਬੰਦੇ ਰੁਕਦੇ, ਜਾਂ ਇੰਗਲਿਸ਼ ਦੀ ਪ੍ਰੋਬਲਮ ਹੈਗੀ ਜਿਸ ਕਰਕੇ ਨਹੀਂ ਆਉਂਦੇ। ਪਰ ਹਾਜ਼ਰੀ ਤਾਂ ਪਾਉਣੀ ਚਾਹੀਦੀ, ਘੱਟੋ ਘੱਟ ਪਤਾ ਤਾਂ ਲੱਗੇ, ਟਾਈਮ ਕੱਢਣਾ ਚਾਹੀਦਾ ਸਾਡੀ ਕੌਮ ਨੂੰ। ਪਰ ਇਸ ਗੱਲ ਤੋਂ ਅਸੀਂ ਬਹੁਤ ਪਿੱਛੇ, ਇਸ ਗੱਲ ਨੇ ਜ਼ਰੂਰ ਤਕਲੀਫ ਦਿੱਤੀ ਉਸ ਦਿਨ ਐਂਡ ਜੇ ਤੇ ਜਾ ਕੇ। ਮਤਲਬ ਬੰਦੇ ਪਹੁੰਚੇ ਜਦ ਨੂੰ ਕਪੈਸਿਟੀ ਪੂਰੀ ਹੋ ਚੁੱਕੀ ਸੀ, ਫਿਰ ਲੇਟ ਹੋ ਗਏ ਉਹਨਾਂ ਨੇ। ਫਿਰ ਨਹੀਂ ਹੁਣ ਸਾਡੇ ਦੋਨੋਂ ਹਾਲ ਜਿਹੜੇ ਨੇ ਪੂਰੀ ਤਰ੍ਹਾਂ ਭਰ ਚੁੱਕੇ ਨੇ। ਹੁਣ ਤੁਹਾਡੇ ਲਈ ਕੋਈ ਜਗ੍ਹਾ ਨਹੀਂ, ਫਿਰ ਕੁਝ ਜ਼ਿੰਮੇਵਾਰ ਬੰਦੇ ਨੂੰ ਮੁੜਨਾ ਵੀ ਪਿਆ ਉਸ ਦੀ ਬਦੌਲਤ। ਜੀ ਬਿਲਕੁਲ। ਸੋ ਜਿਹੜਾ ਮਤਲਬ ਹੈਗਾ ਵੀ ਪ੍ਰੋਐਕਟਿਵ ਜਿਹੜੀ ਅਪਰੋਚ ਹੈ ਉਹ ਸਾਨੂੰ ਰੱਖਣੀ ਚਾਹੀਦੀ ਹੈ, ਤੇ ਵੱਧ ਤੋਂ ਵੱਧ ਜਿਹੜੀ ਸ਼ਮੂਲੀਅਤ ਹੈਗੀ ਹੈ ਜਿੱਥੇ ਜਿੱਥੇ ਵੀ ਅਸੀਂ ਹੈਗੇ ਆ, ਉਹ ਇਹਨਾਂ ਕੰਮਾਂ ਦੇ ਵਿੱਚ ਪਾਉਣੀ ਚਾਹੀਦੀ ਹੈ, ਤਾਂ ਕਿ ਜਿਹੜੀ ਤਸ਼ੱਦਦ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਹੁੰਦੀ ਹੈ ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ, ਖਾਸ ਤੌਰ 'ਤੇ ਸਿਸਟਮ ਦੇ ਵਿੱਚ। ਜ਼ਰੂਰ ਪੁਰੇਵਾਲ ਸਾਹਿਬ, ਜਿਵੇਂ ਅਸੀਂ ਜੇ ਸਿਸਟਮ ਦੀ ਗੱਲ ਕਰਦੇ ਹਾਂ, ਸਿਸਟਮ ਦੇ ਵਿੱਚ ਅਸੀਂ ਪਹਿਲਾਂ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਹੁਣ ਤੁਹਾਡੇ ਇੱਥੇ ਸਿਆਟਲ ਤੋਂ ਹੀ ਜਿਹੜੇ ਕਾਂਗਰਸ ਵੂਮਨ ਹੈਗੇ ਆ, ਇੱਧਰ ਤੁਹਾਡੇ ਇਲਾਕੇ ਦੇ ਵਿੱਚੋਂ ਪ੍ਰਮਿਲਾ ਜੈਪਾਲ, ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿਵੇਂ ਉਹਨਾਂ ਨੇ US ਕਾਂਗਰਸ ਦੇ ਵਿੱਚ ਆਵਾਜ਼ ਉਠਾਈ ਹੈ ਕਸ਼ਮੀਰ ਦੇ ਇਸ਼ੂ ਦੇ ਉੱਤੇ, ਜਾਂ ਜਿਹੜਾ ਤਸ਼ੱਦਦ ਹੋ ਰਿਹਾ ਹੈ ਇਸ ਦੇ ਖਿਲਾਫ। ਤੇ ਈਵਨ ਜਿਹੜੇ ਉੱਧਰੋਂ ਭਾਰਤ ਦੇ ਨੁਮਾਇੰਦੇ ਜੈ ਸ਼ੰਕਰ ਤੇ ਹੋਰ ਆਏ ਸੀ, ਉਹਨਾਂ ਵੱਲੋਂ ਕਾਂਗਰਸ ਦੇ ਨਾਲ ਮੀਟਿੰਗ ਇਸ ਬਿਨਾਂ ਦੇ ਉੱਤੇ ਰੱਦ ਕਰ ਦਿੱਤੀ ਗਈ ਕਿ ਜੇ ਇਹ ਉਸ ਮੀਟਿੰਗ ਦਾ ਹਿੱਸਾ ਹੋਣਗੇ ਜੈਪਾਲ, ਤਾਂ ਉਹ ਉਹਨਾਂ ਦੇ ਨਾਲ ਮੀਟਿੰਗ ਨਹੀਂ ਕਰਨਗੇ। ਸੋ ਕਿਸ ਲੈਵਲ ਤੱਕ ਜਿਹੜੀ ਇੰਟਰਫੀਅਰੈਂਸ ਹੈਗੀ ਹੈ, ਜਾਂ ਜਿਹੜਾ ਭਾਵੇਂ ਤੁਸੀਂ ਸੱਚ ਰੱਖ ਰਹੇ ਹੋਵੋ, ਆਪਣਾ ਪੱਖ ਰੱਖ ਰਹੇ ਹੋਵੋ, ਪਰ ਤੁਹਾਨੂੰ ਨਹੀਂ ਬੋਲਣ ਦਿੱਤਾ ਜਾਂਦਾ ਜਾਂ ਤੁਹਾਨੂੰ ਕ੍ਰਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੁਸੀਂ ਸਿਆਟਲ ਦੀ ਸਿਟੀ ਕੌਂਸਲ ਦਾ ਹਾਲ ਵੀ ਬਿਆਨ ਕੀਤਾ, ਪਰ ਲੋਕਲ ਲੈਵਲ ਦੇ ਉੱਤੇ ਜਿਵੇਂ ਸਾਰਾ ਘਟਨਾਕ੍ਰਮ ਵਾਪਰਿਆ, ਕੀ ਸਮਝਦੇ ਹੋ ਕਿ ਕਿਹੜੇ ਹੱਥਕੰਡੇ ਇਸ ਵਕਤ ਅਪਣਾਏ ਜਾ ਰਹੇ ਆ ਜਿਨ੍ਹਾਂ ਦੇ ਨਾਲ ਇਹ ਜਿਹੜੇ ਸਾਰੇ ਪਾਰਟ ਨੂੰ, ਮਤਲਬ ਤੁਹਾਡੀ ਜਿਹੜੀ ਆਵਾਜ਼ ਹੈਗੀ ਹੈ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਇਹਨਾਂ ਦੋਵਾਂ ਬੀਬੀਆਂ ਦੇ ਨਾ, ਕਸਾਮਾ ਸਾਵੰਤ ਤੇ ਆਪਣਾ ਪ੍ਰਮਿਲਾ ਜੈਪਾਲ, ਇਹਨਾਂ ਦੇ ਰੋਲ ਤੋਂ ਮੈਂ ਬਹੁਤ ਖੁਸ਼ ਹਾਂ। ਇਹਨਾਂ ਦੋਵਾਂ ਨੇ ਬਹੁਤ ਸੋਹਣਾ ਰੋਲ ਪਲੇ ਕੀਤਾ ਹੈ। ਬਿਲਕੁਲ ਅਮਰੀਕਨ ਸਿਸਟਮ ਦੇ ਹਿਸਾਬ ਨਾਲ। ਬਿਲਕੁਲ ਇੱਕ ਗੱਲ ਜ਼ਰੂਰ ਹੈ, ਜਿੱਦਾਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਕਿ ਸਾਨੂੰ ਨਹੀਂ ਇਸ ਗੱਲ ਨਾਲ ਕੋਈ ਵੀ ਬੇਜਾਖਰ ਤੁਸੀਂ ਕਿਸ ਧਰਮ ਨਾਲ ਸੰਬੰਧਿਤ ਹੋ, ਤੁਸੀਂ ਆਪਣੇ ਢੰਗ ਨਾਲ ਪ੍ਰੇ ਕਰਨੀ ਹੈ, ਕਰੀਓ, ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ 'ਚ। ਇਸੇ ਤਰ੍ਹਾਂ ਅਮਰੀਕਨ ਸਿਸਟਮ ਹੈ, ਹਨਾ। ਪਰ ਇਹਨਾਂ ਦੋਵਾਂ ਬੀਬੀਆਂ ਦਾ ਰੋਲ ਜਿਹੜਾ ਬਹੁਤ ਜ਼ਬਰਦਸਤ, ਇਹਦੇ 'ਚ ਕੋਈ ਰੌਲਾ ਨਹੀਂ। ਇਹਨਾਂ ਨੇ ਬਿਲਕੁਲ ਅਮਰੀਕਨ ਸਿਸਟਮ ਦੇ ਹਿਸਾਬ ਨਾਲ ਪੂਰਾ ਸਾਥ ਦਿੱਤਾ। ਪਰ ਜਿਹੜੀ ਇਹਨਾਂ ਦੀ ਸ਼ਮੂਲੀਅਤ ਨਾ, ਮੈਨੂੰ ਇਹ ਸਾਡੀ ਕੌਮ ਨੂੰ ਪਤਾ ਨਹੀਂ ਇਹਦੇ ਕਦੋਂ ਸਮਝ ਆਉਣੀ ਹੈ, ਇਹ ਜਾਗਣਾ ਪੈਣਾ। ਇਹ ਮੈਨੂੰ ਕਾਫੀ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਾ, ਔਰ ਇਹ ਸੱਚ ਹੈ ਕਿ RSS ਨੇ, ਮੈਂ ਪਹਿਲੋਂ ਕੈਨੇਡਾ ਬਾਰੇ ਲਿਖਦਾ ਰਿਹਾ ਕਿ ਇੱਧਰ ਟੋਰਾਂਟੋ ਵਾਲੀ ਸਾਈਡ ਤੇ ਉਹ ਕੈਂਪ ਲਾਉਣੇ ਸ਼ੁਰੂ ਕੀਤੇ ਨੇ, ਇੱਥੇ ਵੀ ਹੁਣ ਮੈਨੂੰ ਪਤਾ ਲੱਗਾ। ਹੁਣ ਇਹਦੀ ਖੋਜ ਕਰਾਂਗੇ ਔਰ ਇਹਦੇ ਤੇ ਅਸੀਂ ਵੱਧ ਤੋਂ ਵੱਧ ਯਤਨ ਕਰਾਂਗੇ ਉਸ ਚੀਜ਼ ਨੂੰ ਠੱਲ ਪਾਉਣ ਦੀ। RSS ਵੱਲੋਂ ਸਿਆਟਲ ਵਿੱਚ ਵੀ ਕੁਝ ਸਕੂਲਾਂ ਵਿੱਚ ਕੈਂਪ ਲਾਉਣ ਦਾ ਪ੍ਰੋਗਰਾਮ ਹੋਇਆ ਤੇ ਇਹ ਅਪਰੋਚ ਕਰ ਰਹੇ ਨੇ, ਤੇ ਅਸੀਂ ਇੱਧਰੋਂ ਬਿਲਕੁਲ ਵੇਸਲੇ ਸਾਂ। ਪਰ ਹੁਣ ਮਤਲਬ ਹੁਣ ਤੋਂ ਅਸੀਂ ਕਾਫੀ ਗਾਂਹ ਯਤਨ ਇਹ ਗੱਲ ਤੇ ਆਰੰਭ ਆ ਗਏ। ਹਰ ਹਾਲਤ ਸਰਚ ਕਰਾਂਗੇ, ਖੋਜ ਕਰਾਂਗੇ ਕਿੱਥੇ ਕਿੱਥੇ ਉਹਨਾਂ ਨੇ ਕੈਂਪ ਲਾਏ ਨੇ, ਤੇ ਜਾਂ ਉਹਨਾਂ ਨੂੰ ਰੋਕਿਆ ਜਾ ਸਕੇ। ਇਹਦੇ ਬਾਰੇ ਕੁਝ ਮੈਨੂੰ ਇੱਕ ਗੱਲ ਹੋਰ ਵੀ ਪਤਾ ਥੋੜਾ ਜਿਹਾ ਲੱਗਾ
ਕਿ ਇਹਨਾਂ ਨੇ ਕੁਝ ਸੰਸਥਾਵਾਂ ਇਦਾਂ ਦੀਆਂ ਬਣਾਈਆਂ ਹੋਈਆਂ ਨੇ, ਜਾਲੀ ਸੰਸਥਾਵਾਂ, ਜਿਹਨੂੰ ਕਹਿੰਦੇ ਹਿੰਦੁਸਤਾਨ ਪੈਸਾ ਭੇਜਣ ਲਈ RSS ਨੂੰ, ਤੇ ਜਿਹੜੇ ਮਾਈਕਰੋਸਾਫਟ ਵਿੱਚ ਜਾਂ ਹੋਰ ਇਹਨਾਂ ਕੰਪਨੀਆਂ 'ਚ ਕੁਝ ਹੈਗੇ ਨੇ ਜਿੱਥੇ ਉਹ ਮੈਚਿੰਗ ਫੰਡ ਮਿਲਦਾ ਹੈ, ਤੇ ਉੱਥੋਂ ਇਹ ਮਤਲਬ ਕੁਛ ਆਪਣੇ ਕੋਲ ਪੈਸੇ ਦੇ ਕੇ ਤੇ ਕੁਛ ਜਦੋਂ ਮੈਚਿੰਗ ਫੰਡ ਮਿਲਣਾ ਤੇ ਕਾਫੀ ਵੱਡੀ ਮਾਤਰਾ ਵਿੱਚ ਇਹ ਉਧਰ ਨੂੰ ਪੈਸਾ ਵੀ ਇਹ ਕਰ ਰਹੇ ਨੇ, ਤੇ ਜਿਹੜਾ ਕਿ ਮਤਲਬ ਘੱਟ ਗਿਣਤੀ ਦੇ ਖਿਲਾਫ ਵਰਤਿਆ ਜਾ ਰਿਹਾ ਹੈ। ਸੋ ਇਹਦੇ ਤੇ ਵੀ ਹੁਣ ਸਰਚ ਕਰਾਂਗੇ, ਸ਼ੁਰੂ ਕੀਤੀ ਹੋਈ ਹੈ ਕੋਸ਼ਿਸ਼, ਗੁਰੂ ਕਿਰਪਾ ਕਰਨ। ਤੇ ਇੱਕ ਗੱਲ ਇਹ ਜ਼ਰੂਰ ਹੈ, ਮੈਂ ਆਪਣੀ ਕੌਮ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਹ ਮਤ ਸੋਚੋ ਵੀ ਹੁਣ ਇੱਥੇ ਛੱਡ, ਉੱਥੇ ਤਾਂ ਤੁਹਾਨੂੰ ਪਤਾ ਦੁਖੀ ਹੋਏ ਉੱਥੋਂ ਆਏ ਆ, ਹਨਾ, ਕੋਈ ਸੁਣਵਾਈ ਨਹੀਂ, ਲਗਾਤਾਰ ਉੱਥੇ ਜੋ ਸਾਡਾ ਹਾਲ ਹੁੰਦਾ, ਸਾਡਾ ਵੀ ਸਾਰੀਆਂ ਘੱਟ ਗਿਣਤੀਆਂ ਦਾ ਸਾਹਮਣੇ ਹੀ ਆ, ਹਨਾ ਜੀ, ਤੇ ਜੋ ਕੱਢ ਕੇ ਇੱਥੇ ਹੈ, ਤੇ ਇਹ ਮਤ ਸੋਚੋ ਕਿ ਇੱਥੇ ਵੀ ਇਹਨਾਂ ਨੇ ਤੁਹਾਨੂੰ ਆਰਾਮ ਨਾਲ ਜੋੜ ਦੇਣਾ। ਇਹ ਗੱਲ ਪੱਕੀ ਲੋਹੇ ਵਰਗੀ ਹੈ, ਸਾਬਤ ਹੋ ਚੁੱਕੀ ਹੈ, ਔਰ ਉਹ ਬਹੁਤ ਸਰਗਰਮ ਨੇ। ਤੇ ਜਿਸ ਤਰ੍ਹਾਂ ਸਿਆਟਲ ਵਿੱਚ ਇਹਨਾਂ ਦਾ ਮੂੰਹ ਭੰਨਿਆ ਇਕੱਠਿਆਂ ਹੋ ਕੇ ਸਾਰਿਆਂ ਨੇ, ਮੁਸਲਿਮ ਜਥੇਬੰਦੀਆਂ ਵੀ ਸਾਰੀਆਂ ਸਨ, ਮੂਲ ਨਿਵਾਸੀ ਡਾਕਟਰ ਅੰਬੇਦਕਰ ਸਾਹਿਬ ਦੇ ਸਾਰੇ ਜਿਹੜੇ ਪੈਰੋਕਾਰ ਨੇ ਇੱਥੇ ਕੰਮ ਕਰਦੇ ਨੇ, ਉਹਨਾਂ ਵੱਲੋਂ ਵੀ ਬਹੁਤ ਸਹਿਯੋਗ ਮਿਲਿਆ, ਤੇ ਸਿੱਖ ਸੰਸਥਾਵਾਂ ਵੱਲੋਂ ਵੀ ਬਹੁਤ ਸੋਹਣਾ ਰੋਲ। ਮੈਂ ਫਿਰ ਮੈਨੂੰ ਵਾਰ-ਵਾਰ ਵੈਸੇ ਨਾ ਲੈਂਦੇ ਸ਼ਰਮ ਆਉਂਦੀ, ਪਰ ਇੱਕ ਗੱਲ ਜ਼ਰੂਰੀ ਦੱਸਣੀ ਬਣਦੀ ਹੈ ਕਿ ਡਾਕਟਰ ਜਸਮੀਤ ਸਿੰਘ ਤੇ ਸਰਦਾਰ ਹੀਰਾ ਸਿੰਘ ਭੁੱਲਰ ਹੋਣਾ ਨੇ ਬਹੁਤ ਸੋਹਣਾ ਰੋਲ ਇੱਥੇ ਇਹ ਸਾਰੀ ਸਰਚ ਤੇ ਇਹ ਸਾਰੇ ਕੰਮ ਦੇ ਵਿੱਚ ਪਲੇ ਕੀਤਾ ਹੈ। ਤੇ ਬਾਕੀ ਇਹ ਸਾਰੀ ਤਾਕਤ ਤਾਂ ਹੀ ਬਣੀ ਹੈ ਜਦੋਂ ਬਾਕੀ ਪਿੱਛੇ ਸਿੱਖ ਸੰਸਥਾਵਾਂ ਜਿਹੜੀਆਂ ਖੜੀਆਂ ਨੇ। ਉਹ ਜਦੋਂ ਉਹਨਾਂ ਨੇ ਖੱਪ ਪਾਈ ਹੈ ਨਾ, ਉਹਨਾਂ ਨੇ, ਉਹ ਬੀਬੀ ਨੇ ਬੜੀ ਅਪੀਲ ਕੀਤੀ ਹੈ ਜਿਹੜੀ ਪ੍ਰਧਾਨਗੀ ਕਰ ਰਹੀ ਸੀ ਕਿ ਦੇਖੋ ਸਾਡੇ ਕੋਲ ਸੰਸਥਾਵਾਂ ਹੋਰ ਨੇ, ਉਹਨਾਂ ਨੂੰ ਟਾਈਮ ਦੇਣਾ ਪੈਣਾ। ਹੁਣ ਤੁਹਾਡੇ ਬੁਲਾਰੇ ਨੇ ਬੋਲਿਆ ਪਰ ਇਹਨਾਂ ਨੇ ਨਹੀਂ ਸੁਣੀ। ਸੋ ਇਹ ਸਾਰਾ ਜੇ ਪਿੱਛੇ ਸੰਸਥਾਵਾਂ ਨੇ ਮਤਲਬ ਮੋਹਰ ਲਾਈ ਹੈ, ਸਾਥ ਦਿੱਤਾ ਹੈ, ਤਾਂ ਹੀ ਪੋਸੀਬਲ ਹੋ ਸਕਿਆ ਹੈ। ਪਰ ਅਸੀਂ ਇਹ ਧਿਆਨ ਰੱਖਾਂਗੇ ਇਹਨਾਂ ਦਾ ਪੂਰਾ ਹੋਗਾ ਤੋਂ ਮਤਲਬ ਹੁਣ ਤੱਕ ਤੇ ਸਾਡਾ ਕੱਲ ਤੱਕ ਤੇ ਮੈਂ ਇਹ ਕਹਿ ਸਕਦਾ ਕਿ ਅਸੀਂ ਸਾਡਾ ਸਿਰਫ ਬਚਾਅ ਪੱਖ ਹੀ ਸੀ, ਅਸੀਂ ਸਿਰਫ ਆਪਣੇ ਬਚਾਅ ਵਾਸਤੇ ਹੀ ਸਾਰੇ ਇਹ ਯਤਨ ਕੀਤੇ ਨੇ ਜਿਹੜੇ ਕੱਲ ਤੱਕ ਸਾਰੇ ਜਿਹੜੇ ਸੀਮਤ ਸਨ ਸਾਡੇ। ਪਰ ਇਸ ਤੋਂ ਗਾਂਹ ਹੁਣ ਅਸੀਂ ਇਹ ਯਤਨ ਕਰਾਂਗੇ ਕਿ ਥੋੜਾ ਜਿਹਾ ਹਮਲਾਵਰ ਰੁਖ ਵੀ ਅਖਤਿਆਰ ਕੀਤਾ ਜਾਏ, ਉਹਦੇ 'ਚ ਇਹ ਲੱਭਣ ਦਾ ਯਤਨ ਕਰਾਂਗੇ ਕਿ ਕਿਹੜੀਆਂ ਨੇ ਜਿਹਨਾਂ ਨੇ ਕੋਈ ਸੰਸਥਾਵਾਂ ਬਣਾਈਆਂ ਨੇ ਜਾਂ ਜਿਹੜੇ ਇਹ ਸਕੂਲਾਂ 'ਚ ਇਹ ਕਰਦੇ ਨੇ, ਕੈਂਪ ਲਾਉਣੇ ਇਹਨਾਂ ਨੇ ਸ਼ੁਰੂ ਕੀਤੇ ਨੇ, ਉਹਨਾਂ ਦੀ ਸਰਚ ਕਰਾਂਗੇ। ਸੋ ਇਹ ਸਾਰਾ ਕੁਝ ਕਰਕੇ ਇਹਨੂੰ ਨੰਗਾ ਕਰਨ ਦਾ ਯਤਨ ਕਰਾਂਗੇ ਜਿੰਨਾ ਵੀ ਸਾਡੇ ਕੋਲ ਹੋ ਸਕਿਆ, ਤੇ ਇਹ ਦੱਸਾਂਗੇ ਆਪਣੀ ਕੌਮ ਨੂੰ ਵੀ ਇਹ ਕਿੱਦਾਂ ਇੱਥੇ ਵੀ ਬੈਠੇ ਇਹ ਕੀ ਕੁਛ ਕਰ ਸਕਦੇ ਨੇ, ਕਿੰਨਾ ਨੁਕਸਾਨ ਸਾਡਾ ਇਹ ਕਰ ਸਕਦੇ ਨੇ ਇੱਥੇ ਬੈਠੇ ਜੀ। ਇਹ ਯਤਨ ਜ਼ਰੂਰ। ਪੁਰੇਵਾਲ ਸਾਹਿਬ, ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਯੂਰਪ ਦੇ ਵਿੱਚੋਂ ਇੱਕ ਖਬਰ ਆਈ ਸੀ ਸਾਹਮਣੇ, ਜਿਹਦੇ ਵਿੱਚ ਇਹ ਖੁਲਾਸਾ ਹੋਇਆ ਸੀ ਕਿ NGO ਵੱਲੋਂ ਇਹ ਰਿਪੋਰਟ ਉਹ ਕੀਤੀ ਗਈ ਸੀ, ਇਨਵੈਸਟੀਗੇਟਿਵ ਰਿਪੋਰਟ, ਕਿ 265 ਇੱਦਾਂ ਦੇ NGOs, ਮੀਡੀਆ ਆਰਗੇਨਾਈਜੇਸ਼ਨਸ, ਮੀਡੀਆ ਆਊਟਲੈਟਸ ਜਾਂ ਜਿਹੜੇ ਥਿੰਕ ਟੈਂਕਸ ਬਣਾਏ ਹੋਏ ਆ, ਜਿਹੜੇ ਭਾਰਤ ਸਰਕਾਰ ਦਾ ਜਿਹੜਾ ਪ੍ਰੋਪੇਗੈਂਡਾ ਹੈ ਉਹ ਪਾਕਿਸਤਾਨ ਦੇ ਖਿਲਾਫ ਹੋਵੇ ਜਾਂ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਲਾਈਨ ਹੋਵੇ, ਉਹਦੇ ਉੱਤੇ ਹੀ ਉਹ ਕੰਮ ਕਰਦੇ ਆ। ਤੇ ਕਈ 65 ਮੁਲਕਾਂ ਦੇ ਵਿੱਚ 265 ਇੱਦਾਂ ਦੀਆਂ ਆਰਗੇਨਾਈਜੇਸ਼ਨਸ ਇਹਨਾਂ ਵੱਲੋਂ ਖੜੀਆਂ ਕੀਤੀਆਂ ਗਈਆਂ ਨੇ। ਸੋ ਜਿਵੇਂ ਉਹ ਐਕਸਪੋਜ਼ ਕੀਤਾ ਗਿਆ ਯੂਰਪ ਦੇ ਵਿੱਚ, ਕਿ ਉਹ ਇਹ ਵੀ ਮੰਨਿਆ ਜਾ ਸਕਦਾ ਹੈ ਵੀ ਉੱਦਾਂ ਦਾ ਹੀ ਜਿਹੜਾ ਨੈਟਵਰਕ ਹੈ ਉਹ ਇੱਥੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਵੀ ਚੱਲ ਰਿਹਾ ਹੈ? ਬਿਲਕੁਲ ਚੱਲ ਰਿਹਾ ਜੀ। ਤੁਸੀਂ ਮੈਂ ਵੇਖੋ, ਤੁਸੀਂ, ਮੈਂ ਤੁਹਾਨੂੰ ਗੱਲ ਦੱਸਣਾ ਕਿ ਜੋ ਸਰਦਾਰ ਸਾਹਿਬ ਜਿਹੜੇ ਉਹ ਆਏ ਸਨ, ਜਿਨ੍ਹਾਂ ਨੇ ਦਸਤਾਰ ਸਜਾਈ ਸੀ, ਮੈਂ ਉਹਨਾਂ ਨੂੰ ਜਾਣਦਾ, ਮੈਂ ਬਹੁਤ ਵਰੇ ਪਹਿਲੋਂ ਰੇਡੀਓ ਆਪਣਾ ਸੰਗੀਤ ਤੇ ਮੈਂ ਉਹਨਾਂ ਨਾਲ ਥੋੜਾ ਚਿਰ ਕੰਮ ਵੀ ਕੀਤਾ, ਜਿਹੜੇ ਇਸ ਜਿਹੜਾ CA ਦੇ ਹੱਕ ਦੇ ਵਿੱਚ ਆਏ ਸੀ ਜਿਹੜੇ। ਹਾਂਜੀ। ਮੈਨੂੰ ਹੈਰਾਨੀ ਹੋਈ ਉਹਨੂੰ ਵੇਖ ਕੇ ਉੱਤੇ, ਮੈਂ ਕਿਹਾ ਵੀ ਇਹ ਕੀ ਗੱਲ ਬਣੀ। ਤੇ ਉਹਨੇ ਬਕਾਇਦਾ ਆਪਣੇ ਖੱਬੇ ਮੋਢੇ ਦੇ ਕੋਟ ਦੇ ਉੱਤੇ ਉਹਨੇ ਸਾਈਨ ਵੀ ਹਿੰਦੁਸਤਾਨ ਦੇ 2 ਝੰਡਿਆਂ ਦਾ ਕੋਟ ਦੇ ਉੱਤੇ ਲਾਉਣ ਵਾਲਾ ਲਾਇਆ ਹੋਇਆ, ਤੇ ਮੈਂ ਉਹਨੂੰ ਆਵਾਜ਼ ਮਾਰ ਰਹੀ। ਹੁਣ ਉਹਨੂੰ ਪਤਾ ਨਹੀਂ ਸੀ ਕਿ ਮੈਂ ਉਹਨੂੰ ਜਾਣਦਾ, ਹਨਾ, ਜਾਂ ਮੈਂ ਪਿਆ ਹੋ ਸਕਦਾ ਮੇਰੇ ਕੋਲ, ਜਦੋਂ ਕਿ ਜੇ ਮੈਂ ਉਹਦੇ ਨਾਲ ਰੇਡੀਓ ਤੇ ਕੰਮ ਕਰਦਾ ਹੋ ਤਾਂ ਦਾੜੀ ਕਾਲੀ ਸੀ, ਹੁਣ ਬਿਲਕੁਲ ਦਾੜੀ ਚਿੱਟੀ ਹੋਈ ਹੈ। ਉਹਨੇ ਮੈਨੂੰ ਪਛਾਣਿਆ, ਮੈਂ ਉਹਨੂੰ ਪਛਾਣ ਲਿਆ ਸੀ। ਮੈਂ ਕਿਹਾ ਵੀ ਤੂੰ ਦਸਤਾਰ ਕਦੋਂ ਤੋਂ ਸਜਾਉਣੀ ਸ਼ੁਰੂ ਕੀਤੀ ਹੈ ਬਈ? ਤੇ ਉਹਨੇ ਫਿਰ ਉਹਨੂੰ ਝਟਕਾ ਜਿਹਾ ਲੱਗਾ ਵੀ ਇਹ ਤਾਂ ਮੈਨੂੰ ਜਾਣਦਾ, ਪਛਾਣ ਵੀ ਮੈਂ ਵੀ ਤੂੰ ਜਾਣਦਾ ਮੈਂ। ਤੇ ਉਹ ਫਿਰ ਚਲੋ ਸ਼ਾਰਟ 'ਚ ਮੈਂ ਗੱਲ ਨਾ, ਮੈਨੂੰ ਆਪਣੇ ਨੂੰ ਕੋਸ਼ਿਸ਼ ਨੇ ਆਖਰੀ ਸਵਾਲ ਜਦੋਂ ਮੇਰੀ ਉਹਦੇ ਥੋੜੀ ਜਿਹੀ ਬਹਿਸ ਜੀ ਹੋਈ, ਤੇ ਉਹਨੇ ਕਹਿੰਦਾ ਮੈਂ ਪੜ੍ਹਿਆ ਲਿਖਿਆ, ਮੈਂ ਜਾਣਦਾ, ਮੈਂ ਕੀ ਕਰਨਾ। ਮੈਂ ਕਿਹਾ ਵੀ ਪੜ੍ਹਿਆ ਲਿਖਿਆ ਲੱਗੇ ਕਿਹੜਾ ਘੱਟ ਨੁਕਸਾਨ ਕੀਤਾ, ਇਹ ਤੂੰ ਜਾਣਦੇ ਗੱਲ ਨੂੰ। KPS ਗਿੱਲ ਦੇ ਬੇਅੰਤ ਸਿੰਘ ਜਿਹੜੇ ਘੱਟ ਪੜ੍ਹੇ ਸਨ ਉਹ ਵੀ ਪੜ੍ਹੇ ਸਨ, ਜਾਂ ਮੈਂ ਕੰਮ ਕਰ ਆਪਣਾ ਠੀਕ ਹੈ, ਤੂੰ ਆਇਆ ਇਹਨਾਂ ਨਾਲ ਠੀਕ ਹੈ ਭੁਗਤ। ਪਰ ਵੇਖੋ ਤੁਸੀਂ ਵੀ ਕਿਵੇਂ ਉਹਨਾਂ ਨੇ ਬੰਦੇ, ਉਹਨਾਂ ਨੇ ਕੋਸ਼ਿਸ਼ ਮੇਰੇ ਤੇ ਵੀ ਕੀਤੀ ਪਹਿਲੋਂ, ਵੀ ਜਦੋਂ ਇਹ ਗਿਆ ਵੀ ਸ਼ਾਇਦ ਇਹ ਵੀ ਪੱਗ ਵਾਲਾ ਤੇ ਵੀ ਸਾਡੇ ਨਾਲ ਖੜ ਜਾਏਗਾ ਜੀ। ਤੇ ਉਹ ਮੈਂ ਤਾਂ ਪਹਿਲਾਂ ਉੱਪਰ ਚਲਾ ਗਿਆ, ਪੌੜੀਆਂ ਚੜ੍ਹ ਗਿਆ ਤਾਂ, ਤੇ ਫਿਰ ਉਹਨੂੰ ਇਸ ਗੱਲ ਦੀ ਹੋਰ ਤਕਲੀਫ ਹੋਈ ਵੀ ਆਇਆ ਹੋਣਾ, ਅਸੀਂ ਸਵੇਰ ਜਾਣ ਕੇ ਬੈਠੇ ਫਿਰ ਪੌੜੀਆਂ ਚੜ੍ਹ ਗਿਆ। ਤੇ ਉਹਨਾਂ ਨੇ ਮੇਰੇ ਕੋਲ ਮੈਨੇਜਰ ਨੂੰ ਘੱਲਿਆ। ਮੈਂ ਕਿਹਾ ਮੈਂ ਥੋੜਾ ਜਿਹਾ ਮੀਡੀਆ ਵੱਲੋਂ ਆਇਆ, ਮੇਰਾ ਇਹਨਾਂ ਨਾਲ ਕੋਈ ਸੰਬੰਧ ਨਹੀਂ, ਮੇਰੇ ਕੋਲ ਕੈਮਰਾ ਕੂਮਰਾ ਹੈਗਾ। ਤੇ ਮੈਨੂੰ ਕਹਿੰਦਾ ਪ੍ਰੂਫ ਵਿਖਾਲ। ਫਿਰ ਤੁਹਾਨੂੰ ਪਤਾ ਹੀ, ਫਿਰ ID ਜਿਹੜੀ ਘੱਲੀ ਹੋਈ ਹੈ ਤੁਸੀਂ ਉਹ ਵਿਖਾਲੀ। ਉਹਦੇ ਤੇ ਮੈਨੂੰ ਯਕੀਨ ਨਹੀਂ ਹੋਇਆ। ਉਹਨੇ ਦੁਬਾਰਾ ਘੱਲਿਆ RSS ਦਾ ਜਿਹੜਾ ਕਰਿੰਦਾ ਸੀਗਾ ਉੱਥੇ, ਮੈਨੂੰ ਉਹਦਾ ਚਿਹਰਾ ਯਾਦ ਹੈ।
ਕਿ ਨਹੀਂ ਇਹ ਹੋਰ ਸਬੂਤ ਵੇਖ ਕੋਈ ਉਹ ਤਾਂ ਜਿਹੜਾ ਮਰਜ਼ੀ ਬਣਾ ਲੇਗਾ ਹਨਾ। ਫਿਰ ਉਹਨੂੰ ਮੈਂ ਗੂਗਲ ਤੇ ਜਾ ਕੇ ਸਰਚ ਕਰਕੇ ਆਪਣਾ ਨਾਂ ਤੇ ਉੱਥੇ ਜਿਹੜੀਆਂ ਕਟਾਕਸ਼ ਸੀਗੇ ਆਪਣੇ ਮੈਂ ਉਹਨੂੰ ਪੜ੍ਹੇ, ਫਿਰ ਉਹਨੂੰ ਯਕੀਨ ਹੋਇਆ, ਫਿਰ ਉਹਨੇ ਜਾ ਕੇ ਥੱਲੇ ਦੱਸਿਆ ਵੀ ਨਹੀਂ ਉਹ ਗਲਤ ਨਹੀਂ ਬੰਦਾ ਹਨਾ। ਮਤਲਬ ਇੱਕ ਬੰਦੇ ਦੇ ਅੱਗੇ ਜਾਣ ਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਵਿਰੋਧ ਵਿੱਚ ਆ ਜਾਂਦਾ ਹੈਗਾ ਤੇ ਫਿਰ ਉਹਨੇ ਮੈਨੂੰ ਪੂਰਾ ਯਤਨ ਕੀਤਾ ਰੋਕਣ ਦਾ। ਜੀ ਬਿਲਕੁਲ ਇਹ ਹੱਥ ਪਾ ਚੁੱਕੇ ਨੇ। ਇਹ ਇੱਕ ਗੱਲ ਹੋਰ ਮੈਨੂੰ ਜਿਹੜੀ ਕੱਲ ਖੁਸ਼ੀ, ਚਲੋ ਮਤਾ ਪਾਸ ਹੋਇਆ, ਹਾਲੇ ਇੰਨੀ ਕੋਈ ਵੱਡੀ ਪ੍ਰਾਪਤੀ ਨਹੀਂ ਪਰ ਬਹੁਤ ਵੱਡੀ ਪ੍ਰਾਪਤੀ ਇਹਨੂੰ ਮੈਂ ਇਸ ਕਰਕੇ ਵੀ ਸਮਝਣਾ ਕਿ ਕੱਲ ਸਿੱਧੀ ਟੱਕਰ ਸੀ ਮਤਲਬ ਇਹਨਾਂ ਦੇ ਨਾਲ। ਪਰਸੋਂ ਜਿੱਦਣ ਵੀ ਹੋ ਸਗਾ ਸੋਮਵਾਰ ਦਾ ਦਿਨ, ਇਹ ਇਹਨਾਂ ਨੂੰ ਸਿੱਧੀ ਜਿਹੜੀ ਹਾਰ ਹੋਈ ਹੈ, ਇਹਨਾਂ ਦੇ ਮਨਸੂਬੇ ਜਿਹੜੇ ਫੇਲ ਹੋਏ ਨੇ, ਇਹਦੀ ਬਹੁਤ ਖੁਸ਼ੀ ਹੈ। ਤੇ ਇਹ ਘਰ ਕਰ ਚੁੱਕੇ ਨੇ, ਚ ਕੋਈ ਰੌਲਾ ਨਹੀਂ। ਸਾਡੇ ਆਪਣੇ ਬੰਦੇ ਇਹ ਇਨਡਾਇਰੈਕਟਲੀ ਬਹੁਤ ਚੀਜ਼ਾਂ ਪਹਿਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਪਰ ਉਹ ਸਪਸ਼ਟ ਨਹੀਂ ਸਨ ਹੁੰਦੀਆਂ। ਇਹਨਾਂ ਦਾ ਪਿੱਛੋਂ ਹੱਥ ਹੁੰਦਾ ਸੀ ਪਰ ਵਰਤੇ ਜਾਣ ਵਾਲੇ ਬੰਦੇ ਵੱਖਰੀ ਗੱਲ ਕਿ ਸਾਡੇ ਹੁੰਦੇ ਸਨ। ਪਰ ਕੱਲ ਪਰਸੋਂ ਜਿਹੜਾ ਪ੍ਰੋਗਰਾਮ ਹੋਇਆ ਉਹਦੇ ਵਿੱਚ ਬਿਲਕੁਲ ਸਪਸ਼ਟ ਰੂਪ ਵਿੱਚ ਸਾਹਮਣੇ ਆਏ ਨੇ ਔਰ ਇਹ ਕਰਦੇ ਰਹਿਣਗੇ, ਕੋਸ਼ਿਸ਼ ਨਾ ਹਟਣਾ ਨਹੀਂ ਜੀ। ਇਹ ਤਾਂ ਸਪਸ਼ਟ ਹੈ, ਇਹਦੇ ਵਿੱਚ ਕੋਈ ਦੁਬਾਰਾ। ਜੀ ਬਿਲਕੁਲ। ਪੁਰੇਵਾਲ ਸਾਹਿਬ, ਜਾਂਦੇ ਜਾਂਦੇ ਜ਼ਰੂਰ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਸਾਰੇ ਐਕਸਪੀਰੀਅੰਸ ਦੇ ਵਿੱਚੋਂ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਇਹ ਸਿੱਧੀ ਆਮੋ ਸਾਹਮਣੇ ਵਾਲੀ ਗੱਲ ਸੀ, ਇਹਦੇ ਵਿੱਚ RSS ਦੀ ਜਿਹੜੀ ਹੈ ਜਾਂ ਹਿੰਦੂਤਵੀ ਫੋਰਸਿਸ ਦੀ ਜਿਹੜੀ ਡਿਫੀਟ ਹੋਈ ਹੈ, ਉਹਨਾਂ ਨੂੰ ਹਾਰ ਦਾ ਸਾਹਮਣਾ ਜਿਹੜਾ ਕਰਨਾ ਪਿਆ। ਸੋ ਇਹਨਾਂ ਮੁਲਕਾਂ ਦੇ ਵਿੱਚ ਘੱਟੋ ਘੱਟ ਜਿੱਥੇ ਇੱਕ ਸਿਸਟਮ ਹੈ, ਜਿੱਥੇ ਤੁਸੀਂ ਤਰੀਕੇ ਨਾਲ ਜੇ ਕੰਮ ਕਰੋ ਤੇ ਤੁਹਾਡੀ ਸੁਣਵਾਈ ਹੁੰਦੀ ਹੈ, ਤਾਂ ਆਪਣੀ ਜਿਹੜੀ ਗੱਲ ਹੈ ਉਹ ਸਿਸਟਮ ਤੱਕ ਪਹੁੰਚਾਉਣੀ ਬੇਹੱਦ ਜ਼ਰੂਰੀ ਹੈ। ਇੱਥੇ ਦੇ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਨੁਕਤਾ ਨਿਗਾਹ ਤੋਂ ਕੀ ਸੰਦੇਸ਼ ਮੈਸੇਜ ਦੇਣਾ ਚਾਹੋਗੇ? ਮੈਂ ਨਾ ਆਪਣੀ ਕੌਮ ਨੂੰ ਇੱਕ ਗੱਲ ਕਰਨੀ ਚਾਹਾਂਗਾ ਕਿ ਇਹ ਮੰਨਦੇ ਆ ਗੱਲ ਇਸ ਨੂੰ ਵੀ ਹਰ ਚੀਜ਼ ਜਿਹੜਾ ਉਹ ਪੈਸਾ ਹੈ, ਮੈਂ ਇਹ ਤੋਂ ਮਨੁੱਕਰ ਨਹੀਂ, ਪਰ ਕੌਮੀ ਕਾਰਜਾਂ ਵਿੱਚ ਹਿੱਸਾ ਜ਼ਰੂਰ ਪਾਉਣ। ਇਹ ਗੱਲ ਬਹੁਤ ਵੱਡੀ ਦੁਖਦਾਈ ਹੈ ਕਿ ਇਕੱਲਾ ਕਿਉਂਕਿ ਜੇ ਇਹ ਸੋਚਿਆ ਜਾਏ ਥੋੜਾ ਜਿਹਾ ਵੀ ਜੇ ਅਸੀਂ ਇੱਥੇ ਆਣ ਕੇ ਮਤਲਬ ਕਿਸ ਢੰਗ ਨਾਲ ਅਸੀਂ ਪਹੁੰਚੇ ਤਾਂ ਅਸੀਂ ਨਾ ਕੁਛ ਅਸੀਂ ਪੜ੍ਹਾਤਾ ਤੇ ਬੱਚਿਆਂ ਸਾਡਿਆਂ ਨੇ ਵੀ ਪੜ੍ਹਾ ਲੈਣਾ। ਇੱਕ ਉਪਰਾਲਾ ਜਿਹੜਾ ਜੇ ਮੰਨ ਲਓ ਕਿ ਆਪਾਂ ਕਹਿ ਲਈਏ ਵੀ ਸਾਡੇ ਬਹੁਤੇ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਿਹਦੇ ਕਰਕੇ ਉਹ ਨਹੀਂ ਉੱਥੇ ਪਹੁੰਚਦੇ, ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹਾਂਗਾ ਕਿ ਭਾਈ ਜਦੋਂ ਤੁਹਾਨੂੰ ਮੈਸੇਜ ਦੇਈਦਾ ਜਾਂ ਜਦੋਂ ਤੁਸੀਂ ਸੁਣਦੇ ਹੋ ਤੇ ਜ਼ਰੂਰ ਜਿਹੜੇ ਤੁਹਾਡੇ ਬੱਚੇ ਨੇ ਆਪਣੇ ਜਿਹੜੇ ਉਹ ਤਾਂ ਹੁਣ ਇੱਥੇ ਦੀ ਯੰਗ ਜਨਰੇਸ਼ਨ ਝੱਟ ਸੌਖਾ ਜਿਹਾ ਗੱਲ ਹੈ, ਥੋੜਾ ਬਹੁਤਾ ਉਹਨੂੰ ਮਿਹਨਤ ਕਰਕੇ ਜੇ ਤੁਹਾਡੀ ਨਹੀਂ ਵੀ ਮੰਨਦੇ ਤੇ ਘੱਟ ਤੋਂ ਘੱਟ ਈਮੇਲਸ ਕੁਝ ਮੈਸੇਜ ਜਿੰਨਾ ਤੁਸੀਂ ਸਹਿਯੋਗ ਦੇ ਸਕਦੇ ਹੋ ਤੇ ਹਾਜ਼ਰੀ ਭਰਨ ਦੀ। ਕਿਉਂਕਿ ਉੱਥੇ ਜੇ ਹਾਜ਼ਰੀ ਹੁਣ ਨਗਰ ਕੀਰਤਨ ਦੇ ਕੁੜੀਆਂ ਖਾਣ 30-35 ਹਜ਼ਾਰ ਬੰਦਾ ਉੱਥੇ ਚਲਾ ਜਾਂਦਾ ਹੈ ਜਾਂ ਇੱਥੇ ਮਤਲਬ ਲੱਖਾਂ ਦੇ ਹਿਸਾਬ ਨਾਲ ਵੀ ਇੱਥੇ ਪਹੁੰਚਦਾ ਹੈ। ਤੇ ਜੇ ਇਹੋ ਜਿਹੇ ਥਾਂ 'ਚ ਕਿਤੇ ਕੱਲ ਟਾਈਮ ਭੰਨ ਕੇ ਇਹਨੂੰ ਵੀ ਆਪਣਾ ਕੌਮੀ ਫਰਜ਼ ਸਮਝ ਕੇ ਇੱਥੇ 500-700 ਬੰਦਾ ਇੱਥੇ ਪਹੁੰਚਾ ਹੁੰਦਾ ਆਪਣਾ ਹਨਾ, ਤੇ ਕਿੱਡੀ ਗੱਲ ਵੱਡੀ ਬਣਨੀ ਸੀ। ਵਿਰੋਧੀ ਧਿਰ ਜਦੋਂ ਖੜੇ ਹੁੰਦੇ ਅਸੀਂ ਹਨਾ, ਤੇ ਇਹਨਾਂ ਕੰਮਾਂ 'ਚ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਗਰ ਕੀਰਤਨਾਂ 'ਚ ਨਾ ਜਾਓ, ਵੀ ਇੰਪੋਰਟੈਂਟ ਪਾਰਟ ਹੈ, ਚਲੋ ਜਾਓ, ਜ਼ਰੂਰੀ ਨੇ, ਪਰ ਇਹਨੂੰ ਉਹਦੇ ਨਾਲ ਕਿਸੇ ਵੀ ਮਤਲਬ ਪਾਸੇ ਨੂੰ ਘੱਟ ਨਾ ਸਮਝਿਆ ਕਰੋ। ਇਹ ਜ਼ਿੰਮੇਵਾਰੀਆਂ, ਇਹ ਫਰਜ਼ ਜਿਹੜੇ ਨੇ ਇਹ ਵੀ ਨਿਭਾਇਆ ਕਰੋ। ਇਹ ਮੈਂ ਜ਼ਰੂਰ ਮਤਲਬ ਬੇਨਤੀ ਕੌਮ ਨੂੰ ਕਰਨੀ ਚਾਹਾਂਗਾ ਆਪਣੇ ਤੌਰ ਤੇ। ਗੁੱਸੇ ਗਿਲੇ ਸਭ ਛੱਡ ਕੇ, ਆ ਦੇਖੋ ਕਿੰਨੀ ਵਿਰੋਧਤਾ ਵੀ ਹੁੰਦੀ ਹੈ, ਇਹਦੇ ਬਾਵਜੂਦ ਵੀ ਮਤਲਬ ਮੈਂ ਬਿਲੀਵ ਕਰੋ ਮੈਂ ਦਿਲੋਂ ਤੋਂ ਮੈਂ ਫੇਸਬੁੱਕ ਤੇ ਲਿਖ ਚੁੱਕਾ ਹਾਂ ਕਿ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਥ ਦਿੱਤਾ, ਜਿੰਨਾ ਦੇ ਸਕੇ ਚਲੋ ਉਹਨਾਂ ਹੀ ਸਹੀ ਹਨਾ। ਪਰ ਈਮੇਲਸ ਵਗੈਰਾ ਜਾਂ ਇਹੋ ਜਿਹਾ ਕੰਮ ਬੱਚਿਆਂ ਨੂੰ ਅੱਗੇ ਕਹਿ ਕੇ ਨੌਜਵਾਨ ਬੱਚਿਆਂ ਨੂੰ, ਤੇ ਖਾਸ ਕਰਕੇ ਇੱਕ ਗੱਲ ਮੈਂ ਸੱਚ ਹੋਰ ਕਹਿਣੀ ਚਾਹਾਂਗਾ ਕਿ ਆਪਣੇ ਨੌਜਵਾਨ ਬੱਚਿਆਂ ਨੂੰ ਮੈਂ ਅਪੀਲ ਕਰਨੀ ਚਾਹਾਂਗਾ ਕਿ ਉਹ ਵੀਡੀਓ ਤੁਸੀਂ ਵੀ ਕੋਸ਼ਿਸ਼ ਕਰਿਓ ਤਾਂ ਲਿੰਕ ਵਿਖਾ ਲਿਓ ਉੱਥੇ TV84 ਤੇ ਵਿਖਾ ਦਿਓ ਜਦੋਂ ਵੀ ਤੁਹਾਡਾ ਸਮਾਂ ਬਣਦਾ ਹੈ। ਉਹ ਵੀਡੀਓ ਹਰ ਹਾਲਤ ਸੁਣੋ, ਘੰਟਾ ਡੂਢ ਘੰਟਾ ਜਿਹੜਾ ਸਮਾਂ ਉਹ ਜ਼ਰੂਰ ਕੱਢੋ। ਉੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਿਹੜੇ RSS ਦੇ ਬੁਲਾਰੇ ਨੇ ਜਾਂ ਜਿਹੜੇ ਇਹਨਾਂ ਦੀਆਂ ਕਿੱਦਾਂ ਉਹ ਆਰਗੇਨਾਈਜ਼ ਕਰਕੇ ਕਿੱਦਾਂ ਉਹ ਲਿਖ ਕੇ ਸਾਰੀਆਂ ਚੀਜ਼ਾਂ ਨੂੰ ਉਹ ਪੜ੍ਹਦੇ ਨੇ, ਕਿਵੇਂ ਬਦਨਾਮ ਕਰਦੇ ਨੇ, ਕਿਵੇਂ ਉਹ ਆਪਣਾ ਦੋਸ਼ ਦੂਜਿਆਂ ਸਿਰ ਮੜਦੇ ਨੇ। ਇਹ ਸਾਰੀਆਂ ਚੀਜ਼ਾਂ ਉਸ ਵੀਡੀਓ 'ਚ ਬਹੁਤ ਕੁਝ ਤੁਹਾਨੂੰ ਮਿਲੇ। ਖਾਸ ਤੌਰ ਤੇ ਮੈਂ ਸੈਂਟਰ ਵਾਲਿਆਂ ਨੂੰ ਅਪੀਲ ਕਰਾਂਗਾ ਕਿ ਇਹ ਚਿਹਰੇ ਜ਼ਰੂਰ ਪਛਾਣੋ ਇੱਥੇ, ਤਾਂ ਕਿ ਤੁਹਾਨੂੰ ਇਹ ਪਤਾ ਹੋਏ ਕਿ ਇਹ ਸਾਡੇ ਸ਼ਹਿਰ ਵਿੱਚ ਪੈਰ ਲਾ ਚੁੱਕੇ ਨੇ ਤੇ ਸਾਡਾ ਕਾਂ ਨੁਕਸਾਨ ਕਰਨਗੇ ਤੇ ਇਹਨਾਂ ਦੀ ਜਿਹੜੀ ਹੈਗੀ ਉਹ ਮੋਰਚਾਬੰਦੀ ਕਿਸ ਢੰਗ ਨਾਲ ਆਪਾਂ ਕਰਨੀ ਹੈ, ਇਹਨਾਂ ਦੇ ਅਗਲੇ ਹਮਲੇ ਦੀ ਬਚਾਅ ਕਿਵੇਂ ਕਰਨਾ, ਜਾਂ ਇਹਨਾਂ ਤੇ ਉਲਟਾ ਹਮਲਾ ਕਿਵੇਂ ਕਰਨਾ, ਜਾਂ ਜਿਹੜਾ ਜਿੱਦਾਂ ਮੈਂ ਅੱਗੇ ਦੱਸ ਚੁੱਕਾ ਕਿ ਇਹਨਾਂ ਨੇ ਕਾਫੀ ਸੰਸਥਾਵਾਂ ਬਣਾਈਆਂ ਹੋਈਆਂ ਜਿੱਥੇ ਪੈਸਾ ਇਸ ਢੰਗ ਨਾਲ ਇਕੱਠਾ ਕਰਦੇ ਨੇ। ਇਹਦੀ ਪੈਰਵਾਈ ਕਰਾਂਗੇ ਪੂਰਾ, ਕੋਈ ਰੌਲਾ ਨਹੀਂ। ਜੀ ਪੁਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਹੈ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਓਕੇ ਜੀ, ਮੈਂ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਸਾਰੀ ਗੱਲ ਠੀਕ ਕਰਨ ਦੀ, ਫਿਰ ਵੀ ਕੋਈ ਭੁੱਲ ਹੋ ਗਈ ਹੋਏ ਮੇਰੇ ਕੋਲੋਂ ਤੇ ਉਹ ਮੇਰੀ ਮਤਲਬ ਅਣਜਾਣ ਸਮਝ ਕੇ ਮੇਰੀ ਝੋਲੀ ਪਾ ਦਿਓ। ਚੰਗੀ ਗੱਲ ਕੋਈ ਲੱਗੀ ਤੇ ਅਸਰ ਕਰ ਲਿਆ ਜੇ, ਅਮਲ ਕਰ ਲਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਸਾਡੀ ਜਿਹੜੀ ਅੱਜ ਦੀ ਇਹ ਵਿਚਾਰ ਚਰਚਾ ਸੀ, ਸਿਆਟਲ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ, ਕਿਵੇਂ ਜਿਹੜਾ ਇੱਕ ਮਤਾ CAA ਦੇ ਖਿਲਾਫ ਸਿਆਟਲ ਦੀ ਸਿਟੀ ਕਾਉਂਸਲ ਵੱਲੋਂ ਪਾਸ ਕੀਤਾ ਗਿਆ, ਉਹ
ਕਿਵੇਂ ਹੋਇਆ ਤੇ ਉਹਦੇ ਬਿਹਾਈਂਡ ਕੀ ਕੁਝ ਚੱਲ ਰਿਹਾ ਸੀ, ਉਸ ਬਾਬਤ ਸਿਆਟਲ ਤੋਂ ਜਿਹੜੇ TV 84 ਦੇ ਉੱਥੇ ਸਾਡੇ ਹੈਗੇ ਆ ਨੁਮਾਇੰਦੇ ਸਤਪਾਲ ਸਿੰਘ ਪੁਰੇਵਾਲ ਤੇ ਐਕਟਿਵਿਸਟ ਨੇ, ਤੇ ਉਹਨਾਂ ਵੱਲੋਂ ਸਾਡੇ ਨਾਲ ਰਾਬਤਾ ਕਰਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋੜਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।